ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਬੈਠ ਕੇ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਧਰਮ ਨੂੰ ਫੈਲਾਉਣ ਦੀ ਜਾਂ ਅੱਜ ਜਿਹੜੇ ਹਾਲਾਤ ਦੇ ਵਿੱਚੋਂ ਸਾਡਾ ਧਰਮ ਜਿਹੜਾ ਸਿੱਖ ਪੰਥ ਹੈਗਾ ਇਹ ਲੰਘ ਰਿਹਾ, ਇਹਨਾਂ ਹਾਲਾਤਾਂ ਨੂੰ ਦੇਖਦੇ ਹਾਂ ਤਾਂ ਹਮੇਸ਼ਾ ਆਪਣੇ ਘਰ ਵੱਲ ਨਜ਼ਰ ਜਾਂਦੀ ਹੈ ਕਿ ਸਾਡੀ ਜਿਹੜੀ ਨਵੀਂ ਪਨੀਰੀ ਹੈਗੀ ਹੈ, ਜਿਹੜੇ ਬੱਚੇ ਹੈਗੇ ਆ, ਉਹਨਾਂ ਨੂੰ ਧਰਮ ਦੇ ਨਾਲ ਕਿਵੇਂ ਜੋੜਿਆ ਜਾਵੇ, ਕਿਵੇਂ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਵੇ ਤਾਂ ਕਿ ਜਿਹੜਾ ਸਿੱਖ ਧਰਮ ਹੈਗਾ ਉਹ ਮਜ਼ਬੂਤ ਹੋ ਸਕੇ ਤੇ ਇਹਦੀਆਂ ਜਿਹੜੀਆਂ ਨੀਹਾਂ ਨੇ ਉਹ ਹੋਰ ਪੱਕੀਆਂ ਹੋ ਸਕਣ। ਖਾਸ ਤੌਰ ਤੇ ਜਦੋਂ ਅਸੀਂ ਨਾਰਥ ਅਮਰੀਕਾ ਦੇ ਵਿੱਚ ਗੱਲ ਕਰਦੇ ਹਾਂ ਤਾਂ ਗੁਰਮਤ ਕੈਂਪ ਲਾਉਣਾ ਇੱਕ ਰੁਝਾਨ ਪਿਛਲੇ ਸਮੇਂ ਦੇ ਵਿੱਚ, ਪਿਛਲੇ ਸਾਲਾਂ ਦਹਾਕਿਆਂ ਦੇ ਵਿੱਚ ਸ਼ੁਰੂ ਹੋਇਆ, ਜਿਨ੍ਹਾਂ ਨੇ ਇੱਕ ਵਿਧੀ ਤਿਆਰ ਕੀਤੀ ਹੈ ਕਿ ਸਿੱਖ ਜਿਹੜੇ ਬੱਚੇ ਹੈਗੇ ਆ, ਨੌਜਵਾਨ ਬੱਚੇ ਨੇ, ਉਹ ਛੋਟੀ ਉਮਰ ਤੋਂ ਲੈ ਕੇ ਵਡੇਰੀ ਉਮਰ ਤੱਕ ਦੇ, ਉਹਨਾਂ ਨੂੰ ਕੈਂਪਾਂ ਦੇ ਰਾਹੀਂ ਜਿਹੜੀ ਗੁਰਮਤ ਗਿਆਨ ਹੈਗਾ ਉਹ ਵੀ ਦਿੱਤਾ ਜਾਂਦਾ ਹੈ। ਗੱਤਕੇ ਦੀਆਂ ਕਲਾਸਾਂ ਲਾਈਆਂ ਜਾਂਦੀਆਂ ਨੇ ਤੇ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਧਰਮ ਦੇ ਨਾਲ ਜੋੜਨ ਦਾ ਜਿਹੜਾ ਉਪਰਾਲਾ ਹੈਗਾ ਉਹ ਕੀਤਾ ਜਾਂਦਾ। ਇਹਦੇ ਵਿੱਚ ਕੁਝ ਕਮੀਆਂ ਵੀ ਆਉਂਦੀਆਂ ਨੇ, ਪਰ ਜਦੋਂ ਅਸੀਂ ਮੁੱਖ ਰੂਪ ਦੇ ਵਿੱਚ ਦੇਖਦੇ ਹਾਂ ਤਾਂ ਇਹ ਜਿਹੜੀ ਇੱਕ ਲੜੀ ਹੈਗੀ ਹੈ ਉਹ ਹਰ ਸਾਲ ਲਾਈ ਜਾਂਦੀ ਹੈ ਇਹਨਾਂ ਮਹੀਨਿਆਂ ਦੇ ਵਿੱਚ। ਖਾਸ ਤੌਰ 'ਤੇ ਜਦੋਂ ਬੱਚਿਆਂ ਨੂੰ ਸਕੂਲਾਂ ਦੇ ਵਿੱਚੋਂ ਛੁੱਟੀਆਂ ਹੁੰਦੀਆਂ ਨੇ ਤਾਂ ਬੱਚੇ ਜਿਹੜੇ ਹੈਗੇ ਆ ਉਹ ਵੱਖ-ਵੱਖ ਜਿਹੜੇ ਕੈਂਪ ਆਰਗੇਨਾਈਜੇਸ਼ਨਸ ਵੱਲੋਂ ਜਾਂ ਗੁਰਦੁਆਰਾ ਸਾਹਿਬਾਨਾਂ ਵੱਲੋਂ ਲਾਏ ਜਾਂਦੇ ਨੇ, ਉਹਦੇ ਵਿੱਚ ਸ਼ਮੂਲੀਅਤ ਕਰਦੇ ਨੇ, ਉਹਦਾ ਪਾਰਟ ਬਣਦੇ ਨੇ, ਹਿੱਸਾ ਬਣਦੇ ਨੇ। ਸੋ ਅੱਜ ਅਸੀਂ ਇਸੇ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਜਦੋਂ ਇਹਨਾਂ ਮਹੀਨਿਆਂ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ ਜਿਹੜੇ ਕੈਂਪ ਲੱਗਦੇ ਹੈਗੇ ਆ, ਬੱਚਿਆਂ ਦਾ ਕਿਵੇਂ ਦਾ ਰੁਝਾਨ ਇਹਨਾਂ ਕੈਂਪਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਕਿਵੇਂ ਜਿਹੜੀ ਸਿੱਖੀ ਹੈਗੀ ਹੈ ਉਹਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕਦਾ ਤੇ ਜਿਹੜੇ ਇਹ ਉਪਰਾਲੇ ਹੋ ਰਹੇ ਨੇ ਇਹ ਕਿੰਨੇ ਕੁ ਇਫੈਕਟਿਵ ਨੇ, ਕਿੰਨੇ ਕੁ ਅਸਰਦਾਰ ਨੇ। ਇਸੇ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਵਰਜੀਨੀਆ ਤੋਂ ਸਿੱਖ ਐਕਟਿਵਿਸਟ ਸਰਦਾਰ ਸੁਰਿੰਦਰ ਸਿੰਘ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਜੁੜੇ ਹੋਏ ਨੇ, ਜਿਨ੍ਹਾਂ ਨੇ ਇਸ ਸਾਲ ਪਿਛਲੇ ਮਹੀਨਿਆਂ ਦੇ ਵਿੱਚ 2 ਜਿਹੜੇ ਕੈਂਪ ਹੈਗੇ ਨੇ ਮੁੱਖ ਤੌਰ ਤੇ ਉਹਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈਗੀ ਹੈ। ਇੱਕ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਦੇ ਵਿੱਚ ਉਹਨਾਂ ਵੱਲੋਂ ਕੈਂਪ ਲਗਾਇਆ ਗਿਆ ਸੀ ਤੇ ਦੂਜਾ ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਮੈਰੀਲੈਂਡ ਦੇ ਵਿੱਚ ਜਿਹੜਾ ਕੈਂਪ ਲੱਗਿਆ ਸੀ ਉਹਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਸੁਰਿੰਦਰ ਸਿੰਘ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਦਾ ਇਹ ਮਾਹੌਲ ਰਿਹਾ ਤੇ ਸਿੱਖ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਧਰਮ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ। ਸੁਰਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਰੂਆਤ ਕਰੀਏ ਸੁਰਿੰਦਰ ਸਿੰਘ ਜੀ, ਜਿਵੇਂ ਮੈਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਵੀ ਦਿੱਤੀ ਹੈ, ਪਰ ਮੈਂ ਤੁਹਾਡੇ ਮੂੰਹੋਂ ਵੀ ਜਾਣਨਾ ਚਾਹੂੰਗਾ ਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਤੁਸੀਂ ਐਕਟਿਵਿਸਟ ਹੋਣ ਦੇ ਨਾਤੇ ਇਹ ਸਾਰੇ ਉਪਰਾਲੇ ਦਾ ਪਾਰਟ ਰਹੇ ਹੋ, ਇਹਦੇ ਵਿੱਚ ਬੱਚਿਆਂ ਦੇ ਨਾਲ ਮਿਲਵਰਤਨ ਤੋਂ ਲੈ ਕੇ ਅੱਗੇ ਉਹਨਾਂ ਨੂੰ ਪੜ੍ਹਾਉਣ ਲਿਖਾਉਣ ਦਾ, ਧਰਮ ਦੇ ਨਾਲ ਜੋੜਨ ਦਾ ਜਿਹੜਾ ਉਪਰਾਲਾ ਹੈਗਾ ਇਹ ਕੈਂਪਾਂ ਦੇ ਥਰੂ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਵੇਂ ਦਾ ਰੁਝਾਨ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ? ਹਾਂਜੀ, ਸਤਿਗੁਰ ਦੀ ਕਿਰਪਾ ਨਾਲ ਪਿਛਲੇ ਤਕਰੀਬਨ 15-20 ਸਾਲਾਂ ਤੋਂ ਹੀ, ਬਲਕਿ ਜ਼ਿਆਦਾ ਹੀ ਹੋ ਗਏ ਹੋਣਗੇ, ਤੇ ਕਾਫੀ ਜਿਹੜੇ ਵੀਰਾਂ ਭੈਣਾਂ ਨੇ ਕੁਝ ਜੁੜ ਕੇ ਉਪਰਾਲੇ ਕੀਤੇ ਕਿ ਕੈਂਪ ਲਗਾਉਣੇ ਸ਼ੁਰੂ ਕੀਤੇ ਗਰਮੀਆਂ ਦੀ ਛੁੱਟੀਆਂ ਦੇ ਵਿੱਚ, ਤਾਂ ਕਿ ਬੱਚਿਆਂ ਕੋਲ ਜਦੋਂ ਖੁੱਲ੍ਹਾ ਟਾਈਮ ਹੁੰਦਾ ਉਹ ਉੱਥੇ ਆ ਕੇ, ਇੱਕ ਤੇ ਕੁਛ ਇਹੋ ਜਿਹੇ ਕੈਂਪ ਨੇ ਜਿੱਥੇ ਤੁਸੀਂ ਆ ਕੇ ਰਹਿ ਸਕਦੇ ਹੋ। ਹਫ਼ਤਾ ਦਾ ਕੈਂਪ ਹੈ, ਜਿਸ ਤਰ੍ਹਾਂ ਦੇ ਹਫ਼ਤਾ ਤੁਸੀਂ ਉੱਥੇ ਰਹਿ ਰਹੇ ਹੋ, ਜਾਂ ਕੁਝ 15 ਦਿਨ ਵਾਲੇ ਵੀ ਨੇ ਜੀ। ਉੱਥੇ ਤੁਹਾਨੂੰ ਪੂਰਾ ਮਾਹੌਲ ਦਿੱਤਾ ਜਾਂਦਾ ਹੈ ਗੁਰਮਤ ਦਾ, ਕਿ ਕਿਸ ਤਰ੍ਹਾਂ ਗੁਰਮਤ ਜੀਵਨ ਨੂੰ ਜੀਣਾ, ਔਰ ਉਹਦੇ ਵਿੱਚ ਤੁਹਾਡਾ ਸਵੇਰ ਤੋਂ ਨਿਤਨੇਮ ਤੋਂ ਸ਼ੁਰੂ ਕਰਕੇ ਦਿਨ ਜਿਹੜਾ ਤੇ ਉਹ ਅੱਗੇ ਸਾਰਾ ਦਿਨ ਗੁਰਮਤ ਦੇ ਆਲੇ ਦੁਆਲੇ ਘੁੰਮਦੀਆਂ ਜਾਂ ਵਰਕਸ਼ਾਪਸ, ਸਪੀਚ ਕੰਪੀਟੀਸ਼ਨਸ, ਹੋਰ ਤਰ੍ਹਾਂ ਦੀਆਂ ਮਤਲਬ ਕਮਿਊਨੀਕੇਸ਼ਨ ਸਕਿੱਲਸ ਐਂਡ ਲੀਡਰਸ਼ਿਪ ਸਕਿੱਲਸ, ਇਤਿਹਾਸ ਨਾਲ ਜੋੜਨਾ, ਉਹ ਸਾਰਾ ਉਹਦਾ ਫਿਰ ਪਾਰਟ ਬਣਦਾ। ਉਹ ਬਹੁਤ ਮਿਹਨਤ ਲੱਗਦੀ ਹੈ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ, ਉਹਨਾਂ ਸਾਰੇ ਪ੍ਰੋਗਰਾਮਾਂ ਨੂੰ। ਪਰ ਗੁਰੂ ਦੀ ਕਿਰਪਾ ਨਾਲ ਜਦੋਂ ਉਹ ਪ੍ਰੋਗਰਾਮ ਚੱਲ ਰਹੇ ਹੁੰਦੇ ਨੇ ਤੇ ਤੁਹਾਡਾ ਦਿਲ ਨਹੀਂ ਕਰਦਾ ਕਿ ਉੱਥੋਂ ਛੱਡ ਕੇ ਵਾਪਸ ਆ ਜਾਈਏ। ਉਹ ਲੱਗਦਾ ਕਿ ਇਸੇ ਤਰ੍ਹਾਂ ਹੀ ਜ਼ਿੰਦਗੀ ਬਣ ਜਾਏ ਸਾਡੀ, ਕਿ ਅਸੀਂ ਇਸੇ ਤਰ੍ਹਾਂ ਗੁਰਮਤ ਜੀਵਨ ਜੀਂਦੇ ਹੋਏ ਇੱਥੇ ਲੰਘ ਜਾਈਏ। ਪਰ ਬੱਚਿਆਂ ਦੇ ਹਿਸਾਬ ਨਾਲ ਗੱਲ ਕਰੀਏ ਤੇ ਬੱਚੇ, ਕਿਉਂਕਿ ਇੱਥੇ ਦੇ ਜੰਪਲ ਨੇ, ਬਹੁਤ ਸਾਰਿਆਂ ਨੂੰ ਪੰਜਾਬੀ ਵੀ ਨਹੀਂ ਆਉਂਦੀ, ਤਾਂ ਇਹਦੇ ਕਰਕੇ ਇੱਕ ਚੰਗਾ ਰੁਝਾਨ ਹੈ ਕਿ ਉੱਥੇ ਇੰਗਲਿਸ਼ ਦੇ ਵਿੱਚ ਜ਼ਿਆਦਾਤਰ ਅਸੀਂ ਕਮਿਊਨੀਕੇਟ ਕਰਦੇ ਹਾਂ ਬੱਚਿਆਂ ਦੇ ਨਾਲ। ਔਰ ਉਸੇ ਤਰ੍ਹਾਂ ਦੀਆਂ ਮਾਡਰਨ ਤਰੀਕੇ ਦੀਆਂ, ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਅੱਜ ਕੱਲ੍ਹ ਪੜ੍ਹਾਉਣ ਦੇ ਲਈ ਨਵੀਆਂ ਟੈਕਨੀਕਸ, ਨਵੀਆਂ ਵਿਧੀਆਂ ਯੂਜ਼ ਕੀਤੀਆਂ ਜਾਂਦੀਆਂ, ਉਸੇ ਤਰ੍ਹਾਂ ਹੀ ਅਸੀਂ ਉੱਥੇ ਵਰਕਸ਼ਾਪ ਜਿਹੜੀਆਂ ਨੇ ਉਹ ਸਾਰੀਆਂ ਇੰਟਰਐਕਟਿਵ ਵਰਕਸ਼ਾਪਸ ਨੇ। ਉਹਦੇ ਵਿੱਚ ਸਲਾਈਡ ਸ਼ੋਜ਼ ਯੂਜ਼ ਕੀਤੇ ਜਾਂਦੇ ਨੇ, ਜਾਂ ਹੋਰ ਕੁਛ ਨਾ ਕੁਛ ਇਕਵਿਪਮੈਂਟ ਯੂਜ਼ ਕੀਤੀਆਂ ਜਾਂਦੀਆਂ, ਬਜ਼ਰਸ ਵਗੈਰਾ ਫॉर ਸਿੱਖ ਹਿਸਟਰੀ, ਜੈਪਡੀ ਵਗੈਰਾ ਦੇ ਲਈ, ਤਾਂ ਕਿ ਉਹ ਬੱਚਿਆਂ ਦਾ ਜਿਹੜਾ ਉਹ
ਜਿਹੜਾ ਲਰਨਿੰਗ ਹੈ ਉਹ ਇਸੇ ਦੇ ਇੱਥੇ ਵੈਸਟਰਨ ਕਲਚਰ ਦੇ ਸਟੈਂਡਰਡ ਦੀ ਹੋਵੇ, ਨਾ ਕਿ ਮਤਲਬ ਅਸੀਂ ਉਹ ਪੁਰਾਣੇ ਤਰੀਕੇ ਨਾਲ ਪੰਜਾਬੀ ਤਰੀਕੇ ਨਾਲ ਹੀ ਉਹਨਾਂ ਨੂੰ ਬਸ ਇੱਕ ਬੰਦਾ ਖੜਾ ਹੋ ਕੇ ਲੈਕਚਰ ਕਰਕੇ ਚਲਾ ਜਾਏ, ਉਹਨਾਂ ਨੂੰ ਕੁਝ ਵੀ ਨਾ ਸਮਝ ਆਏ। ਸੋ ਰੁਝਾਨ ਸ਼ੁਰੂ ਤੋਂ ਇਹੀ ਰਿਹਾ ਕਿ ਬੱਚਿਆਂ ਨੂੰ ਜਿੰਨਾ ਵੀ ਮੈਕਸਿਮਮ ਇੰਟਰੈਕਟਿਵ ਵਰਕਸ਼ਾਪਸ ਤਿਆਰ ਕਰਕੇ ਇੱਕ ਟੌਪਿਕ ਨੂੰ ਲੈ ਕੇ ਇੱਕ ਥੀਮ ਕੈਂਪ ਦਾ ਪੂਰੇ ਹਫਤੇ ਦਾ ਜਾਂ ਜਿਸ ਤਰ੍ਹਾਂ ਚੱਲ ਰਿਹਾ ਤੇ ਪੂਰਾ ਜਿਹੜਾ ਇੱਕ ਥੀਮ ਹੈ ਉਹਦੇ ਆਸ-ਪਾਸ ਸਾਰਾ ਜਿੰਨੀਆਂ ਵਰਕਸ਼ਾਪ ਨੇ ਉਹਦੇ ਆਸ-ਪਾਸ ਘੁੰਮਦੀ ਰਹਿੰਦੀਆਂ ਤਾਂ ਕਿ ਉਹਨਾਂ ਨੂੰ ਇੱਕ ਚੀਜ਼ ਜਿਹੜੀ ਉਹ ਦ੍ਰਿੜ ਹੋ ਜਾਏ ਪੂਰੀ ਤਰ੍ਹਾਂ ਅੰਦਰ ਕਿ ਵੀ ਜੇ ਹੁਣ ਉਹਦਾ ਕੈਂਪ ਦਾ ਰੁਝਾਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਚੱਲ ਰਿਹਾ ਤੇ ਫਿਰ ਸਾਰੀਆਂ ਵਰਕਸ਼ਾਪ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਸ-ਪਾਸ ਦੀਆਂ ਹੋਣ, ਸਾਰੀਆਂ ਉਹਨਾਂ ਦਾ ਇਤਿਹਾਸ ਵੀ ਉਹਨਾਂ ਦੇ ਉੱਤੇ ਡਿਸਕਸ ਹੋਵੇ, ਸਾਹਿਬਜ਼ਾਦਿਆਂ ਦੇ ਨਾਲ ਡਿਸਕਸ ਹੋਵੇ ਜਾਂ ਮਾਤਾ ਗੁਜਰੀ ਜੀ ਦੇ ਸਿੱਖਾਂ ਨਾਲ, ਕਿਉਂਕਿ ਸਾਰਾ ਉਹ ਪਾਰਟ ਉਹਦਾ ਹੋ ਜਾਂਦਾ ਤੇ ਉਹ ਇੱਕ ਚੀਜ਼ ਦ੍ਰਿੜ ਕਰਕੇ ਜਾਣ ਆਪਣੇ ਪੂਰੇ ਉਸ ਹਫਤੇ ਦੇ ਵਿੱਚ ਉਹਨਾਂ ਨੂੰ ਪੂਰੀ ਕਰ ਹੋ ਜਾਏ ਉਹਨਾਂ ਦੇ ਅੰਦਰ। ਫਿਰ ਉਸ ਤੋਂ ਬਾਅਦ ਅਗਲੇ ਸਾਲ ਉਹ ਨਵਾਂ ਟੌਪਿਕ ਤੇ ਨਵਾਂ ਥੀਮ ਤੇ ਉਸ ਹਿਸਾਬ ਨਾਲ ਫਿਰ ਨਵੀਆਂ ਵਰਕਸ਼ਾਪਸ ਉਹਨਾਂ ਦੇ ਨਾਲ ਚੱਲਦੀਆਂ ਨੇ। ਕਿਰਪਾ ਦੇ ਨਾਲ ਕਾਫੀ ਸਾਰੇ ਕੈਂਪ ਚੱਲ ਰਹੇ ਨੇ ਹੁਣ ਤੇ ਹਰ ਇੱਕ ਸਟੇਟ ਦੇ ਵਿੱਚ ਹੀ ਤਕਰੀਬਨ 2, 3, 4 ਕੈਂਪ ਤੇ ਮਿਨੀਮਮ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਹੁੰਦੇ ਨੇ ਔਰ ਬੱਚੇ ਬਹੁਤ ਸਾਰੇ ਆਈ ਵੁੱਡ ਸੇ ਕਿ 60, 70, 80, 100 ਤੱਕ ਵੀ ਜਾਂਦੇ ਨੇ ਕੁਝ ਕੈਂਪਸ ਉੱਤੇ ਬੱਚੇ। ਸੋ ਬਹੁਤ ਕਿਰਪਾ ਸਤਿਗੁਰ ਦੀ ਕਿ ਘੱਟੋ ਘੱਟ ਬੱਚੇ ਜਿਹੜੇ ਨੇ ਇਸ ਪਾਸੇ ਪੇਰੈਂਟਸ ਨੇ ਵੀ ਮਿਹਨਤ ਕਰਕੇ ਉਹਨਾਂ ਨੂੰ ਉੱਥੇ ਪਹੁੰਚਾਉਣਾ ਹੁੰਦਾ ਹਫਤੇ ਲਈ ਛੱਡਣਾ ਹੁੰਦਾ। ਕੁਝ ਬੱਚੇ ਜਿਹੜੇ ਬਹੁਤ ਛੋਟੇ ਨੇ ਉਹਨਾਂ ਨੂੰ ਪਹਿਲੀ ਵਾਰੀ ਛੱਡਿਆ ਹੁੰਦਾ ਤੇ ਉਹਨਾਂ ਦਾ ਵੀ ਦਿਲ ਮਤਲਬ ਨਹੀਂ ਲੱਗ ਰਿਹਾ ਹੁੰਦਾ, ਪਰ ਫਿਰ ਵੀ ਚਲੋ ਸਾਰੇ ਜਿਹੜਾ ਔਖੇ ਉਸ ਮੁਸ਼ਕਿਲ ਵਾਲੇ ਸਮੇਂ ਚੋਂ ਵੀ ਲੰਘ ਕੇ ਅਸੀਂ ਬੱਚਿਆਂ ਨੂੰ ਜੋ ਦੇ ਪਾ ਰਹੇ ਹਾਂ ਜਾਂ ਬੱਚੇ ਉਹਨਾਂ ਕੈਂਪਾਂ ਤੋਂ ਲੈ ਕੇ ਜਾ ਰਹੇ ਨੇ ਇਹਦੇ ਵਰਗੀ ਮਿਸਾਲ ਸਾਨੂੰ ਅਜੇ ਇੰਡੀਆ ਦੇ ਵਿੱਚ ਵੀ ਨਹੀਂ ਦੇਖਣ ਨੂੰ ਮਿਲ ਰਹੀ, ਕਿਉਂਕਿ ਜਿੱਥੇ ਸਾਰਿਆਂ ਤੋਂ ਜ਼ਿਆਦਾ ਲੋੜ ਹੈ ਇਸ ਵੇਲੇ ਜਿੰਨੀ ਧਰਮ ਨੂੰ ਉੱਥੇ ਸੰਕਟ ਆਇਆ ਹੈ ਉੱਥੇ ਹਜੇ ਚੀਜ਼ਾਂ ਨਹੀਂ ਹੋ ਪਾ ਰਹੀਆਂ। ਪਰ ਚਲੋ ਕਿਰਪਾ ਨਾਲ ਕਿ ਬਾਹਰਲੇ ਬੱਚੇ ਜਿਹੜੇ ਨੇ ਉਹ ਜੁੜ ਕੇ ਤੇ ਦੁਬਾਰਾ ਸਿੱਖੀ ਨਾਲ ਜੁੜੇ ਨੇ, ਸਿਧਾਂਤ ਨਾਲ ਜੁੜੇ ਨੇ, ਇਤਿਹਾਸ ਨਾਲ ਜੁੜੇ ਨੇ, ਉਹਨਾਂ ਨੂੰ ਪਤਾ ਕਿ ਅਸੀਂ ਹੁਣ ਕੌਣ ਹੈ ਕਿ ਉਹਨਾਂ ਦੀ ਜੜ੍ਹਾਂ ਦੀ ਵਾਪਸ ਦ੍ਰਿੜ ਹੋ ਜਾਣ ਉਹਨਾਂ ਦੀ। ਜੀ ਸੁਰਿੰਦਰ ਸਿੰਘ ਜੀ, ਜਿਵੇਂ ਇਹ ਇੱਕ ਉਪਰਾਲਾ ਹੈਗਾ, ਇਹ ਸਾਲਾਨਾ ਤੌਰ ਤੇ ਮੇਨਲੀ ਹੁੰਦਾ ਹੈ, ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਉਦੋਂ ਕੈਂਪ ਲਾਏ ਜਾਂਦੇ ਨੇ, ਇੱਕ ਚੰਗੀ ਗੱਲ ਹੈਗੀ ਹੈ। ਪਰ ਜਦੋਂ ਅਸੀਂ ਇਹਦੀ ਕੰਟੀਨਿਊਟੀ ਦੀ ਗੱਲ ਕਰਦੇ ਹਾਂ ਤਾਂ ਬਾਅਦ ਦੇ ਵਿੱਚ ਉਹਦਾ ਇੰਪੈਕਟ ਕੀ ਹੁੰਦਾ? 2 ਹਫ਼ਤੇ 4 ਹਫ਼ਤੇ 3 ਹਫ਼ਤੇ ਜਿਹੜੇ ਹੈਗੇ ਆ, ਜਿਹੜੇ ਬੱਚੇ ਨੇ ਉਹ ਸਭ ਨੂੰ ਯਾਦ ਰੱਖਦੇ ਆ ਤੇ ਉਹ ਤੋਂ ਬਾਅਦ ਭੁੱਲ ਭੁਲਾ ਜਾਂਦੇ ਆ। ਇਹਨੂੰ ਕੰਟੀਨਿਊ ਰੱਖਣ ਦੀ ਜਿਹੜੀ ਇੱਕ ਗੱਲ ਹੈਗੀ ਹੈ ਕੰਟੀਨਿਊਟੀ ਦੀ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਉਹ ਰੱਖਿਆ ਜਾ ਰਿਹਾ ਹੈ ਜਾਂ ਜੇ ਰੱਖਿਆ ਜਾਣ ਦਾ ਤਰੀਕਾ ਹੈਗਾ ਤਾਂ ਉਹ ਕੀ ਹੋ ਸਕਦਾ? ਹਾਂਜੀ, ਉਹਦੇ ਬਾਰੇ ਹੀ ਮੇਰਾ ਜ਼ਿਆਦਾ ਜਿਹੜਾ ਚਿੰਤਾਜਨਕ ਇੱਕ ਬਣਿਆ ਸੀ ਵਿਸ਼ਾ ਕਾਫੀ ਦਿਨਾਂ ਤੋਂ ਦਿਮਾਗ ਦੇ ਵਿੱਚ ਕਿ ਅਸੀਂ ਜਿਹੜਾ ਕੈਂਪਾਂ ਦੇ ਉੱਤੇ ਸਿਖਾ ਰਹੇ ਹਾਂ ਔਰ ਇਹ ਪ੍ਰੋਗਰੈਸਿਵ ਇੱਕ ਸਟੇਜ ਹੈਗੀ ਸੀ ਕਿ ਵੀ ਪਹਿਲੇ ਬੱਚਿਆਂ ਨੂੰ ਪਹਿਲੇ ਜਦੋਂ 20 ਸਾਲ ਪਹਿਲਾਂ ਕੈਂਪ ਲੱਗਣੇ ਸ਼ੁਰੂ ਹੋਏ ਹੋਣਗੇ ਹਾਰਡਲੀ ਉੱਥੇ ਬੱਚੇ 20-25 ਪਹੁੰਚਦੇ ਹੋਣਗੇ, ਕਿਉਂਕਿ ਉਹਨਾਂ ਕੋਲ ਪਹਿਲੇ ਕੋਈ ਸੰਗਤ ਵੀ ਇੰਨੀ ਜ਼ਿਆਦਾ ਨਹੀਂ ਸੀ, ਪਰ ਉਸ ਤੋਂ ਇਲਾਵਾ ਵੀ ਕਿੰਨੇ ਕੁ ਬੱਚੇ ਨੂੰ ਉਹ ਇਨਕਰੇਜ ਕਰਕੇ ਭੇਜਦੇ ਸੀ, ਪੇਰੈਂਟਸ ਤੇ ਕਰਦੇ ਸੀ। ਉੱਥੋਂ ਅਸੀਂ ਤੁਰੇ ਆਂਦੇ ਹੁਣ 20 ਸਾਲਾਂ ਚ ਅਸੀਂ ਇੱਥੇ ਨੂੰ ਪਹੁੰਚੇ ਹਾਂ ਕਿ ਸਾਨੂੰ ਪਤਾ ਹੈ ਕਿ ਹਰ ਕੈਂਪ ਦੇ ਉੱਤੇ ਇੱਕ ਸਟੇਟ ਦੇ ਵਿੱਚ 2, 3, 4 ਕੈਂਪ ਲੱਗ ਰਹੇ ਨੇ। ਇੱਕ ਉੱਥੇ ਕੈਂਪ ਦੇ ਉੱਤੇ 60 ਤੋਂ ਲੈ ਕੇ 70, 80, 100 ਤੱਕ ਬੱਚੇ ਜਾ ਰਹੇ ਨੇ। ਸੋ ਹੁਣ ਉਹ ਇੱਕ ਪੂਰਾ ਸੈਟਲ ਜਿਹੜਾ ਮੈਟਰ ਹੈ ਪੂਰਾ ਸੈਟਲ ਹੋ ਗਿਆ ਉਹਦਾ। ਹੁਣ ਸਾਨੂੰ ਅਗਲੇ ਜਿਹੜਾ ਸਾਡਾ ਆਈ ਥਿੰਕ ਪ੍ਰੋਗਰੈਸਿਵ ਸਟੈਪ ਜਿਹੜਾ ਹੋਣਾ ਚਾਹੀਦਾ ਉਹਦੇ ਉੱਤੇ ਫੋਕਸ ਕਰਨਾ ਸੀ ਕਿ ਜਿਹੜੇ ਬੱਚੇ ਹੁਣ ਕੈਂਪ ਤੋਂ ਜਾਂਦੇ ਨੇ ਵਾਪਸ ਉਹ ਕਿਸ ਤਰ੍ਹਾਂ ਉਹਨੂੰ ਸਾਰੇ ਉਸ ਮਾਹੌਲ ਨੂੰ ਕੰਟੀਨਿਊ ਕਰ ਸਕਦੇ ਨੇ ਜਾਂ ਘਰ ਦੇ ਵਿੱਚ ਉਹਨਾਂ ਨੂੰ ਉਹ ਮਾਹੌਲ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਕਿ ਉਹ ਉਸ ਚੀਜ਼ ਨੂੰ ਭੁਲਾਣ ਨਾ, ਤਾਂ ਕਿ ਉਹਦਾ ਚੱਲੀ ਜਾਵੇ ਨਾਲ ਅੱਗੇ ਈਵਨ ਅੱਗੇ ਥੋੜਾ ਜਿਹਾ ਪ੍ਰੋਗਰੈਸ ਹੋਣਾ ਸ਼ੁਰੂ ਹੋਵੇ। ਅਗਲੇ ਕੈਂਪ ਤੱਕ ਆਂਦੇ ਇੱਕ ਪੌੜੀ ਹੋਰ ਚੜ੍ਹ ਚੁੱਕੇ ਹੋਣ ਤੇ ਤਾਂ ਕਿ ਅਸੀਂ ਉਹਨਾਂ ਨੂੰ ਉੱਥੋਂ ਪੌੜੀ ਤੋਂ ਫੜ ਕੇ ਤੇ ਅਗਲੀ ਪੌੜੀ ਤੱਕ ਲਿਜਾਣ ਜੋਗੇ ਹੋ ਸਕੀ ਔਰ ਉਹਦੇ ਸਾਨੂੰ ਵੀ ਉਹ ਮਦਦ ਹੁੰਦੀ ਹੈ। ਜਿਹੜੇ ਉੱਥੇ ਕੈਂਪ ਦੇ ਉੱਤੇ ਵੀਰ ਭੈਣਾਂ ਸਾਰੇ ਕੰਮ ਕਰ ਰਹੇ ਨੇ, ਨਾਲ ਬੱਚੇ ਦਾ ਵੀ ਜਿਹੜਾ ਇੰਟਰਸਟ ਆਲਰੇਡੀ ਕਿਉਂਕਿ ਬਣਨ ਤੋਂ ਸਾਰੇ ਪਾਸੇ ਨੂੰ ਬੱਚੇ ਦਾ ਮਾਈਂਡ ਸੈਟ ਪੂਰਾ ਉਸ ਥਾਟ ਪ੍ਰੋਸੈਸ ਪੂਰਾ ਉਸ ਸਾਈਡ ਤੇ ਚੱਲ ਰਿਹਾ ਹੁੰਦਾ ਤੇ ਉਹਨੂੰ ਉੱਥੋਂ ਦੀ ਫੜ ਕੇ ਅੱਗੇ ਲੈ ਕੇ ਜਾਣਾ ਬਹੁਤ ਸੌਖਾ ਹੋ ਜਾਂਦਾ ਸਾਡੇ ਵਾਸਤੇ। ਸੋ ਮੇਰਾ ਜਿਹੜਾ ਅੱਜ ਦਾ ਜਿਹੜਾ ਮਨ ਦੇ ਵਿੱਚ ਚੱਲ ਰਿਹਾ ਸੀ ਵਿਚਾਰ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਹੁਣ ਕਿ ਅਸੀਂ ਬੱਚਿਆਂ ਨੂੰ ਘਰ ਦੇ ਵਿੱਚ ਉਹ ਵਾਲਾ ਮਾਹੌਲ ਕਿਸ ਤਰ੍ਹਾਂ ਦੇ ਸਕਦੇ। ਉਹਦੇ ਉੱਤੇ ਅਸੀਂ ਥੋੜੀ ਜਿਹੀ ਮੈਂ ਗੱਲਬਾਤ ਕਰਨੀ ਚਾਹਾਂਗਾ। ਅਗਰ ਤੁਹਾਡਾ ਕੋਈ ਹੋਰ ਕੁਐਸਚਨ ਨਹੀਂ ਹੈ ਤੇ ਮੈਂ ਉਹਦੇ ਉੱਤੇ ਗੱਲਬਾਤ ਕਰਨੀ ਚਾਹਾਂਗਾ। ਪਹਿਲਾਂ ਜ਼ਰੂਰ ਮੈਂ ਜਾਣਨਾ ਚਾਹੂੰਗਾ ਕਿ ਘਰ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਪੇਰੈਂਟਸ ਦੇ ਨਾਲ ਮਾਪਿਆਂ ਦੇ ਨਾਲ ਦੇਖਦੇ ਹਾਂ ਉਹ ਇੱਕ ਬੌਂਡਿੰਗ ਵੀ ਜ਼ਰੂਰੀ ਹੈਗੀ ਹੈ। ਖਾਸ ਤੌਰ ਤੇ ਉਹ ਕਿਵੇਂ ਇੱਕ ਉਹ ਕਨੈਕਸ਼ਨ ਬਣ ਸਕਦਾ ਹੈ ਕਿ ਜਿਹੜੇ ਘਰ ਦੇ ਵਿੱਚ ਉਹ ਮਾਹੌਲ ਡਿਵੈਲਪ ਹੋ ਸਕੇ ਜਾਂ ਉਹਨੂੰ ਅੱਗੇ ਕਿਵੇਂ ਤੋਰਿਆ ਜਾ ਸਕਦਾ? ਹਾਂਜੀ ਬਿਲਕੁਲ, ਉਹਦੇ ਉੱਤੇ ਜਿਹੜਾ ਅਸੀਂ ਸਭ ਤੋਂ ਪਹਿਲੀ ਜਿਹੜੀ ਚੀਜ਼ ਅਸੀਂ ਦੇਖਦੇ ਹਾਂ ਕਿ ਕੈਂਪ ਦੇ ਉੱਤੇ ਆ ਕੇ ਬੱਚੇ ਜਿੰਨਾ ਨਿਤਨੇਮ ਦੇ ਦੀਵਾਨ ਨੂੰ ਇੰਜੋਏ ਕਰਦੇ ਨੇ ਸਵੇਰੇ, ਜਿੰਨਾ ਉਹਦੇ 'ਚ ਬੈਠ ਕੇ ਉਹਨਾਂ ਦਾ ਮਨ ਲੱਗਦਾ ਉਹ ਜੁੜਦੇ ਨੇ, ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰਦੇ ਨੇ, ਬਾਣੀ ਉਹਨਾਂ ਦੇ ਕੰਨਾਂ ਦੇ ਅੰਦਰ ਜਾਣੀ ਸ਼ੁਰੂ ਹੁੰਦੀ ਹੈ। ਉਹ ਚੀਜ਼ ਇਮੀਡੀਏਟ ਆ ਕੇ ਬੰਦ ਹੋ ਜਾਂਦੀ ਕਿਉਂਕਿ ਘਰ ਦੇ ਵਿੱਚ ਅਗਰ ਨਿਤਨੇਮ ਨਹੀਂ ਚੱਲ ਰਿਹਾ, ਚਲੋ ਉਹ ਚੰਗੇ ਨੇ ਗੁਰੂ ਕਿਰਪਾ ਵਾਲੇ ਘਰ ਜਿੱਥੇ ਨਿਤਨੇਮ ਚੱਲਦਾ ਕੁਛ ਉਹਨਾਂ ਦੇ ਅੰਦਰ ਜਾਂਦਾ ਹੋਏਗਾ ਜ਼ਰੂਰ, ਪਰ ਜਿਹਨਾਂ ਘਰਾਂ ਦੇ ਵਿੱਚ ਕੁਛ ਵੀ ਨਹੀਂ ਚੱਲ ਰਿਹਾ ਉਹ ਉਹਨਾਂ ਵਾਸਤੇ ਉਹ ਪਾਰਟ ਬਿਲਕੁਲ ਆਉਂਦਿਆਂ ਹੀ ਬੰਦ ਹੋ ਜਾਂਦਾ। ਬਾਕੀ ਵਰਕਸ਼ਾਪ ਉਹਨਾਂ ਨੂੰ ਫਿਰ ਵੀ ਕੁਛ ਯਾਦ ਰਹਿੰਦੀਆਂ,
ਕੁਝ ਫਨ ਐਕਟੀਵਿਟੀ ਯਾਦ ਰਹਿੰਦੀਆਂ, ਕੁਝ ਨਾ ਕੁਝ 2-3 ਹਫ਼ਤੇ ਦਾ ਅਸਰ ਚੱਲਦਾ। ਪਰ ਇਹ ਜਿਹੜਾ ਇੱਕ ਪਾਰਟ ਹੈ ਅਸੀਂ ਦੇਖਿਆ ਕਿ ਬਿਲਕੁਲ ਹੀ ਆਉਂਦਿਆਂ ਪਹਿਲੇ ਦਿਨ ਤੋਂ ਹੀ ਬੰਦ ਹੋ ਜਾਂਦਾ। ਅਗਰ ਅਸੀਂ ਘਰ ਦੇ ਵਿੱਚ ਇੰਨਾ ਕੁ ਸਿਰਫ ਉਹਨਾਂ ਨਾਲ ਕਰ ਸਕੀਏ ਕਿ ਜਿਹੜੇ ਛੋਟੇ ਬੱਚੇ ਨੇ ਕੁਝ ਵੀ ਨਹੀਂ, ਸਵੇਰੇ ਜਦੋਂ ਸਕੂਲ ਜਾਣ ਲੱਗਿਆ ਤਿਆਰ ਕਰ ਰਹੇ ਹਾਂ, ਅਸੀਂ ਉਹਨਾਂ ਦੇ ਦਸਤਾਰਾਂ ਸਜਾ ਰਹੇ ਹਾਂ, ਸਿਰ ਤੇ ਕੰਘੀ ਕਰ ਰਹੇ ਹਾਂ, ਕੁਝ ਕਰ ਰਹੇ ਹਾਂ, ਉਹਨਾਂ ਦੇ ਨਾਲ ਵੈਸੇ ਹੀ ਸਮਾਂ ਬਿਤਾ ਰਹੇ ਹਾਂ। ਸਵੇਰੇ ਜਾਣ ਤੋਂ ਪਹਿਲਾਂ 5 ਪੌੜੀਆਂ ਜਪਜੀ ਸਾਹਿਬ ਦੀਆਂ ਜਿੱਥੋਂ ਵੀ ਸ਼ੁਰੂ ਕਰ ਸਕੀਏ, ਉਹਨਾਂ ਨੂੰ ਥੋੜਾ ਤੋਂ ਥੋੜਾ ਵੀ ਕਰਕੇ ਥੋੜਾ ਜਿਹਾ ਉਹਨਾਂ ਨੂੰ ਇਸ ਪਾਸੇ ਲਗਾਉਣਾ ਸ਼ੁਰੂ ਕਰੀਏ ਕਿ ਵੀ ਇਹ ਨਿਤਨੇਮ ਤੁਹਾਡਾ 5 ਪੌੜੀਆਂ ਨੇ, 5 ਕਰਨੀਆਂ ਹੀ ਕਰਨੀਆਂ ਨੇ ਤੁਸੀਂ ਰੋਜ਼ ਦੀ। ਤੇ ਜੇ ਸ਼ਾਮ ਨੂੰ ਜਿਸ ਤਰ੍ਹਾਂ ਹੁਣ ਅਸੀਂ, ਮੈਂ ਇੱਕ ਪਰਿਵਾਰ ਸਾਡੇ ਨਿਊ ਜਰਸੀ ਚ ਹੈਗੇ ਨੇ, ਜਗਪ੍ਰਤਾਪ ਸਿੰਘ, ਬਹੁਤ ਉਹ ਵੀ ਸਿੱਖ ਐਕਟਿਵਿਸਟ ਨੇ, ਉਹਨਾਂ ਦੀ ਐਗਜ਼ਾਮਪਲ ਮੈਨੂੰ ਬੜੀ ਚੰਗੀ ਲੱਗਦੀ ਹੈ ਕਿ ਉਹ ਬੱਚਿਆਂ ਨੂੰ ਜਿੱਥੇ ਛੱਡਿਆ ਹੁੰਦਾ ਉਹਨਾਂ ਨੇ ਸਵੇਰ ਤੋਂ, ਕਿਉਂਕਿ ਦੋਨੋਂ ਹਸਬੈਂਡ ਵਾਈਫ ਕੰਮ ਕਰਦੇ ਨੇ, ਤੇ ਉਹਨਾਂ ਨੇ ਜਿੱਥੋਂ ਚੁੱਕ ਕੇ ਉਹਨਾਂ ਨੂੰ ਘਰ ਤੱਕ ਆਉਣ ਲਈ ਉਹਨਾਂ ਨੂੰ ਤਕਰੀਬਨ ਪੌਣੇ ਘੰਟੇ ਦੀ ਡਰਾਈਵ ਹੈ, ਤੇ ਉਹ ਵੈਨ ਦੇ ਵਿੱਚ ਹੀ ਆਪਣਾ ਬੈਠੇ ਬੈਠੇ 3 ਬੱਚਿਆਂ ਦੇ ਨਾਲ ਮਿਲ ਕੇ ਰਹਿਰਾਸ ਸਾਹਿਬ ਸਾਰੇ ਇੱਕ ਪੌੜੀ ਉਹ ਸਾਰਾ ਆਪਣਾ ਸ਼ਬਦ ਇੱਕ ਪੜ੍ਹੀ ਜਾਂਦੇ ਨੇ। ਬੱਚਿਆਂ ਨੂੰ ਪੂਰੇ ਉਹਨਾਂ ਨੇ ਪ੍ਰੈਕਟਿਸ ਕਰਾਤੀ ਹੋਈ ਹੈ। ਹੁਣ ਤੇ ਉਹ ਇੱਕ ਚੁਣਾ ਸ਼ੁਰੂ ਹੁੰਦਾ ਇੱਕ ਸ਼ਬਦ ਕਰਕੇ ਸਾਰੇ ਰਹਿਰਾਸ ਸਾਹਿਬ ਕਰਦੇ ਕਰਦੇ ਘਰ ਆ ਜਾਂਦੇ ਨੇ 45 ਮਿੰਟ ਚ। ਤੁਸੀਂ ਗੱਡੀ 'ਚ ਬੈਠ ਕੇ ਵੈਸੇ ਵੀ ਗੱਲਾਂ ਦੇਖਣੀਆਂ, ਗੱਲਾਂ ਕਰਨੀਆਂ ਜਾਂ ਆਪਣਾ ਕੋਈ ਵੀਡੀਓ ਦੇਖ ਲੈਣੀ ਹੈ ਬੱਚਿਆਂ ਨੇ, ਉਹ ਚੀਜ਼ਾਂ ਨੂੰ ਅਸੀਂ ਅਵੋਇਡ ਕਰਕੇ ਇੱਕ ਤੇ ਉਹਨਾਂ ਦਾ ਦਿਮਾਗ ਖਾਲੀ ਕਰ ਰਹੇ ਹਾਂ ਅਸੀਂ ਔਰ ਗੁਰੂ ਪਾਸੇ ਜੋੜ ਰਹੇ ਹਾਂ। ਨਾਲ ਸਾਡਾ ਇੱਕ ਨਿਤਨੇਮ ਦੀ ਜਿਹੜੀ ਰੂਟੀਨ ਹੈ, ਉਹ ਬਾਣੀ ਸਾਡਾ ਆਧਾਰ ਬਣ ਰਹੀ ਹੈ ਜੀਵਨ ਦਾ, ਉਹ ਅਸੀਂ ਉਹਦੇ ਉੱਤੇ ਫੋਕਸ ਕਰਨਾ ਪਹਿਲਾ ਕੰਮ। ਜੀ ਬਿਲਕੁਲ। ਨਹੀਂ ਦੂਸਰਾ ਕੰਮ ਉਹਦੇ ਚ ਆ ਜਾਂਦਾ ਹੈ ਕਿ ਜਿਹੜਾ ਲੜੀ ਜੋੜਨ ਲਈ ਕਿ ਇਤਿਹਾਸ ਜਿਹੜਾ ਅਸੀਂ ਉੱਥੇ ਪੜ੍ਹਾ ਰਹੇ ਨੇ, ਇਤਿਹਾਸ ਵਿੱਚੋਂ ਸਾਡਾ ਪ੍ਰਾਈਡ ਨਿਕਲਦਾ। ਇਤਿਹਾਸ ਤੋਂ ਹੀ ਸਾਡੀਆਂ ਜੜ੍ਹਾਂ ਦਾ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੱਥੋਂ ਆਏ ਹਾਂ, ਕਿੱਦਾਂ ਦੇ ਸਾਡੇ ਬਜ਼ੁਰਗ ਸੀ, ਕਿੱਦਾਂ ਦੇ ਉਹਨਾਂ ਨੇ ਪੂਰਨੇ ਪਾਏ ਨੇ, ਕਿੰਨਾ ਉਹਨਾਂ ਦਾ ਕਰੈਕਟਰ ਸਟਰੋਂਗ ਸੀ, ਕਿੰਨੇ ਉਹਨੂੰ ਦ੍ਰਿੜ ਸੀ ਆਪਣੇ ਇਰਾਦਿਆਂ ਦੇ ਉੱਤੇ ਕਿ ਜਿੱਥੇ ਖੜ ਜਾਂਦੇ ਸੀ ਉੱਥੇ ਖੜੇ ਰਹਿੰਦੇ ਸੀ, ਉੱਥੇ ਛੱਡਦੇ ਨਹੀਂ ਸੀ ਆਪਣੀ ਜ਼ਮੀਨ ਨੂੰ। ਸੋ ਜਿੰਨਾ ਅਸੀਂ ਉਹਨਾਂ ਨੂੰ ਇਤਿਹਾਸ ਨਾਲ ਸਾਖੀਆਂ ਬੱਚਿਆਂ ਦੇ ਨਾਲ ਸ਼ੇਅਰ ਕਰਨੀਆਂ, ਥੋੜਾ ਬਹੁਤਾ ਇਤਿਹਾਸ ਕਿਧਰੇ ਵੀ ਅਸੀਂ ਜਾ ਰਹੇ ਹਾਂ ਉੱਥੇ ਨਾਲ ਉਹਨਾਂ ਨੂੰ ਸੁਣਾਉਣਾ, ਜਾਂ ਗੁਰਦੁਆਰਾ ਸਾਹਿਬ ਜਦੋਂ ਸਾਡੇ ਇੰਡੀਆ ਜਾਣ ਦਾ ਮੌਕਾ ਬਣਦਾ ਉਹੋ ਜਿਹੇ ਗੁਰਦੁਆਰਾ ਸਾਹਿਬ ਸਾਰੇ ਵਿਜ਼ਿਟ ਕਰਨੇ ਜਿੱਥੇ ਜਿੱਥੇ ਤੁਹਾਡੇ ਰਸਤੇ ਚ ਆਉਂਦੇ ਨੇ। ਦਿੱਲੀ ਤੋਂ ਪੰਜਾਬ ਜਾਂਦੇ ਦੇਖੋ ਕਿੰਨੇ ਰਸਤੇ ਚ ਆ ਜਾਂਦੇ ਨੇ ਗੁਰਦੁਆਰਾ ਸਾਹਿਬ, ਜਾਂ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਉਹਦੇ ਆਸ-ਪਾਸ ਦੇ ਗੁਰਦੁਆਰਾ ਸਾਹਿਬ ਨੇ। ਉਹ ਇਤਿਹਾਸ ਨਾਲ ਉਹਨਾਂ ਨੂੰ ਬੱਚਿਆਂ ਨੂੰ ਲਾਈਵ ਜੋੜਨਾ ਕਿ ਇਹ ਕਹਾਣੀਆਂ ਨਹੀਂ ਹੈਗੀਆਂ, ਇਹ ਸਾਡੇ ਸਾਰਾ ਕੁਝ ਬੀਤਿਆ ਹੈ, ਹੱਡ ਬੀਤੀਆਂ ਨੇ ਸਾਰੀਆਂ ਚੀਜ਼ਾਂ, ਸਾਰੇ ਗੁਰਦੁਆਰਾ ਸਾਹਿਬ ਦੀਆਂ ਨਿਸ਼ਾਨੀਆਂ ਨੇ ਉਹਨਾਂ ਚੀਜ਼ਾਂ ਦੀਆਂ। ਤੇ ਇਤਿਹਾਸ ਤੋਂ ਬਾਅਦ ਫਿਰ ਜਦੋਂ ਇਤਿਹਾਸ ਤੁਹਾਡੇ ਚ ਅੰਦਰ ਆਉਣਾ ਸ਼ੁਰੂ ਹੋ ਗਿਆ, ਪ੍ਰਾਈਡ ਆਉਣਾ ਸ਼ੁਰੂ ਹੋ ਗਿਆ, ਫਿਰ ਤੁਹਾਨੂੰ ਜਿਹੜੀ ਨੈਕਸਟ ਸਟੈਪ ਹੈਗਾ ਉਹ ਵੀ ਜਿਹੜੇ ਪੇਰੈਂਟਸ ਮਤਲਬ ਬੱਚਿਆਂ ਨੂੰ ਦੇ ਸਕਦੇ ਨੇ ਆਰਾਮ ਦੇ ਨਾਲ। ਇਟਸ ਯੋਰ ਬਲੀਫ ਸਿਸਟਮ ਕਿ ਜਿਹੜਾ ਤੁਹਾਡਾ ਪੂਰਾ ਸਿਧਾਂਤ ਹੈ ਸਿੱਖੀ ਦਾ, ਕਿ ਇਹ ਤੇ ਇਤਿਹਾਸ ਤੇ ਹੋ ਗਿਆ, ਚਲੋ ਤੁਸੀਂ ਸਾਖੀਆਂ ਸੁਣਾਈਆਂ, ਗੁਰੂ ਸਾਹਿਬ ਦੇ ਜੀਵਨ ਦਾ ਦੱਸਿਆ, ਹੋਰ ਸਿੰਘਾਂ ਦੇ ਜੀਵਨ ਦਾ ਦੱਸਿਆ, ਪਰ ਉਹਦੇ ਵਿੱਚੋਂ ਜਿਹੜਾ ਸਿਧਾਂਤ ਨਿਕਲਦਾ ਕਿ ਜੇ ਅਸੀਂ ਲੰਗਰ ਲਗਾ ਰਹੇ ਹਾਂ ਗੁਰਦੁਆਰੇ, ਇਹ ਸਿਰਫ ਕਿਸੇ ਨੂੰ ਉਹ ਸੋਸ਼ਲ ਗੈਦਰਿੰਗ ਲਈ ਨਹੀਂ ਹੈ ਕਿ ਵੀ ਅਸੀਂ ਉਹ ਪਾਰਟੀ ਕਰ ਰਹੇ ਹਾਂ ਤੇ ਸਾਨੂੰ ਫੂਡ ਉੱਥੇ ਰੱਖਣਾ ਹੀ ਰੱਖਣਾ ਹੈ। ਇਹਦੇ ਪਿੱਛੇ ਭਾਵਨਾ ਕੀ ਹੈ, ਇਹਦੇ ਪਿੱਛੇ ਸਿਧਾਂਤ ਕੀ ਹੈ, ਮਤਲਬ ਕੀ ਹੈ, ਮਕਸਦ ਕੀ ਹੈ। ਹਾਂਜੀ ਬਿਲਕੁਲ, ਮਕਸਦ ਕੀ ਹੈ। ਪੂਰਾ ਸੇਵਾ ਕਰਨੀ ਹੈ ਗੁਰਦੁਆਰੇ ਜਾ ਕੇ, ਉਹਦਾ ਮਕਸਦ ਕੀ ਹੈ, ਨਹੀਂ ਕਿ ਹਾਂਜੀ ਸਿਰਫ ਜਾ ਕੇ ਨੈਪਕਿਨ ਵੰਡ ਲਏ ਬੱਚਿਆਂ ਨੇ ਜਾਂ ਆਪਣਾ ਪਲੇਟਾਂ ਵੰਡ ਲਈਆਂ ਤੇ ਉਹਨਾਂ ਦੀ ਸੇਵਾ ਹੋ ਗਈ, ਉਹਨਾਂ ਨੂੰ ਸ਼ੌਂਕ ਪੂਰਾ ਕਰ ਲਿਆ ਆਪਣਾ। ਪਰ ਉਹਨਾਂ ਨੂੰ ਜੇ ਤੁਸੀਂ ਉਹਦਾ ਬੇਸ ਹੀ ਨਹੀਂ ਦੱਸਿਆ ਕਿ ਸੇਵਾ ਕਰਨ ਨਾਲ ਹੋ ਕੀ ਰਿਹਾ, ਤੁਹਾਡੇ ਅੰਦਰ ਮਨ ਕਿੱਦਾਂ ਸਾਫ਼ ਹੋ ਰਿਹਾ, ਤੁਹਾਡੇ ਚ ਨਿਮਾਨਤਾ ਕਿੱਦਾਂ ਆ ਰਹੀ ਹੈ, ਫਿਰ ਤੁਸੀਂ ਉਹ ਗਵਾ ਲਿਆ ਉਹਨੂੰ। ਫਿਰ ਉਹ ਇੱਕੋ ਆਦਤ ਮਤਲਬ ਇੱਕ ਰਿਚੁਅਲ ਜਿਹਾ ਬਣ ਕੇ ਰਹਿ ਜਾਂਦਾ ਕਿ ਵੀ ਬੱਚਿਆਂ ਨੂੰ ਪਤਾ ਕਿ ਅਸੀਂ ਜਾ ਕੇ ਬਸ ਉੱਥੇ ਨੈਪਕਿਨ ਵੰਡਣੇ ਨੇ, ਉਹਦੇ ਸਾਨੂੰ ਬੜੀ ਖੁਸ਼ੀ ਮਿਲੀ ਹੈ, ਬਸ ਉਹਨੇ ਤੱਕ ਹੀ ਕੰਮ ਰਹਿ ਜਾਂਦਾ ਜੀ। ਉਹਨਾਂ ਨੂੰ ਐਕਸਪਲੇਨ ਕਰਨਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ, ਇੱਕ ਬੇਸਿਕ ਜੀ ਚੀਜ਼ ਹੈ। ਹੁਣ ਅਸੀਂ ਦੀਵਾਨ ਹਾਲ 'ਚ ਬੈਠੇ ਹਾਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਤਿਆਰ ਹੈ, ਉੱਥੇ ਤੇ ਅਰਦਾਸ ਹੋਈ ਹੈ, ਗ੍ਰੰਥੀ ਸਿੰਘਾਂ ਨੇ ਅਰਦਾਸ ਕੀਤੀ ਹੈ ਕਿ ਜੀ ਆਪ ਜੀ ਨੂੰ ਪ੍ਰਵਾਨ ਹੋਵੇ ਤੇ ਸੰਗਤ ਵਿੱਚ ਵਰਤੇ, ਤੇ ਉਹਨਾਂ ਨੇ ਵਰਤਾਨ ਤੋਂ ਪਹਿਲਾਂ 5 ਪਿਆਰਿਆਂ ਦਾ ਪ੍ਰਸ਼ਾਦ ਕੱਢਿਆ। ਤੇ ਹੁਣ ਸਾਨੂੰ ਤੇ ਪਤਾ ਹੈ, ਪਰ ਤੁਸੀਂ ਬੱਚਿਆਂ ਨੂੰ ਹੁਣ ਬੈਠੇ ਨੇ ਕੋਲ, ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਵੀ ਉਹ ਕਿਉਂ ਕਰਦੇ ਨੇ। ਅਸੀਂ ਕੈਂਪਾਂ ਤੇ ਇਹੀ ਚੀਜ਼ਾਂ ਡਿਸਕਸ ਕਰਦੇ ਹਾਂ ਜਦੋਂ ਦੇ ਬੱਚੇ ਬਿਲਕੁਲ ਬਲੈਂਕ ਮਾਈਂਡ ਹੁੰਦਾ ਉਹਨਾਂ ਦਾ ਕਿ ਅੱਛਾ ਸਾਨੂੰ ਨਹੀਂ ਪਤਾ ਕਿ ਉਹ ਕਿਉਂ ਕਰਦੇ ਨੇ ਜੀ, ਉਹ ਅਸੀਂ ਤੇ ਸੋਚਿਆ ਕਿ ਐਵੇਂ ਕੋਈ ਪਾਰਟ ਹੈਗਾ ਕਿ 5 ਕੱਢ ਦਿੰਦੇ ਨੇ ਉਹਦੇ ਵਿੱਚੋਂ ਦੀ। ਤੁਸੀਂ ਕੋਲ ਬੈਠੇ ਬੇਸਿਕ ਉਹਨਾਂ ਨੂੰ ਬਾਹਰ ਨਿਕਲਦੇ ਅਗਰ ਇੰਨੀ ਛੋਟੀ ਜਿਹੀ ਗੱਲ ਕਿ ਵੀ ਹਾਂਜੀ ਅੱਜ ਤੁਹਾਨੂੰ ਪਤਾ ਉੱਥੇ ਉਹਨਾਂ ਨੇ 5 ਕੱਢੇ ਸੀ, ਉਹਨਾਂ ਨੇ ਜਿਹੜੇ ਹਿੱਸੇ ਉਹ ਕਿਉਂ ਕੱਢੇ ਸੀ, ਕਿ ਜਾਂ ਉਹ ਚੋਰ ਸਾਹਿਬ ਬੰਦਾ ਕਰ ਰਿਹਾ ਹੁੰਦਾ ਪਿੱਛੇ ਬੈਠਾ, ਉਹ ਕਿਉਂ ਕਰ ਰਿਹਾ ਹੁੰਦਾ। ਇਹ ਚੀਜ਼ਾਂ ਅਸੀਂ ਉਹਨਾਂ ਨੂੰ ਆਪ ਅਸੀਂ ਦੇ ਸਕਦੇ ਹਾਂ ਬੱਚਿਆਂ ਨੂੰ। ਘਰ ਦੇ ਵਿੱਚ ਆਉਂਦੇ ਜਾਂਦੇ ਕਾਰ ਦੇ ਵਿੱਚ ਗੱਲਾਂ ਕਰਦੇ ਹੋਏ, ਘਰ ਆ ਕੇ ਕਿਧਰੇ ਵੀ ਜਦੋਂ ਸਾਡਾ ਮੌਕਾ ਬਣਦਾ ਗੱਲ ਕਰਨ ਦਾ, ਜਾਂ ਗੁਰਦੁਆਰਾ ਸਾਹਿਬ ਅਸੀਂ ਜਾਂਦੇ ਹਾਂ, ਉੱਥੇ ਲੰਗਰ ਹਾਲ ਦੇ ਵਿੱਚ ਨਾਲ ਬੱਚਿਆਂ ਨੂੰ ਤਾਜ਼ੀ ਤੁਹਾਡੇ ਦਿਮਾਗ ਵਿੱਚ ਉਸੇ ਵੇਲੇ ਉਹਨਾਂ ਨੂੰ ਸਿਧਾਂਤ ਦੇ ਨਾਲ ਜੋੜਨਾ, ਕਿਉਂਕਿ ਸਿਧਾਂਤ ਜਦੋਂ ਪੱਕਾ ਹੋ ਗਿਆ ਫਿਰ ਕਿਧਰੇ ਬੱਚੇ ਨਹੀਂ ਹਿਲ ਸਕਦੇ ਜੀ, ਫਿਰ ਬੱਚੇ ਕਿਧਰੇ ਨਹੀਂ ਜਾ ਸਕਦੇ। ਤੇ ਆਖਰੀ ਜਿਹੜਾ ਸਟੈਪ ਮੇਰੇ ਮਨ ਵਿੱਚ ਆਉਂਦਾ ਕਿ ਜਿਹੜੀ ਜਦੋਂ ਸਾਰਾ ਕੁਝ ਬੱਚਿਆਂ ਨੇ ਸਿੱਖਣਾ ਸ਼ੁਰੂ ਕਰ ਲਿਆ, ਬੱਚਿਆਂ ਨੂੰ ਸਮਝ ਆਉਣਾ ਸ਼ੁਰੂ ਹੋ ਗਿਆ, ਫਿਰ ਉਹਨਾਂ ਨੂੰ ਕਮਿਊਨੀਕੇਸ਼ਨ ਸਕਿੱਲ ਚਾਹੀਦੀਆਂ ਕਿ ਉਹਨਾਂ ਨੂੰ ਅੱਗੇ ਵੰਡਣ ਦੇ ਲਈ ਉਹੀ ਗਿਆਨ ਨੂੰ ਅੱਗੇ ਉਹ ਕਿਸੇ ਹੋਰ ਨੂੰ ਵੀ ਦੇ ਸਕਣ, ਜਾਂ ਉਹਨਾਂ ਨੂੰ ਕੋਈ ਬਾਹਰ ਦੇ ਨੌਨ ਸਿੱਖ ਜਿਹੜੇ ਉਹਨਾਂ ਨੂੰ ਕੋਈ ਕੁਐਸਚਨ ਕਰਦੇ ਨੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਕਿ ਵੀ ਹਾਂਜੀ ਤੁਸੀਂ ਇਹ ਚੀਜ਼ਾਂ ਕਿਉਂ ਕਰਦੇ ਹੋ, ਤੇ ਉਹ ਬੱਚੇ ਉਹਨਾਂ ਨੂੰ ਦੱਸ ਸਕਣ ਕਿ ਹਾਂਜੀ ਇਹ ਸਾਡਾ ਕੀ ਹੈਗਾ, ਕਿਉਂ ਅਸੀਂ ਕਰਦੇ ਹਾਂ।
ਜੇ ਕੋਈ ਤੁਹਾਨੂੰ ਖੜਾ ਮਤਲਬ ਸਕੂਲ ਦੇ ਵਿੱਚ ਹੀ ਪੁੱਛ ਲੈਂਦਾ ਕਿ ਵੀ ਤੂੰ ਦਸਤਾਰ ਕਿਉਂ ਬੰਨੀ ਹੁੰਦੀ, ਕਾਹਦੇ ਵਾਸਤੇ ਬੰਨੀ ਹੁੰਦੀ, ਤੇ ਉਹ ਬੱਚਾ ਕੌਨਫੀਡੈਂਟਲੀ ਪੂਰਾ ਆਪਣਾ ਕੌਨਫੀਡੈਂਸ ਦੇ ਨਾਲ ਉਹਨਾਂ ਨੂੰ ਦੱਸ ਸਕੇ। ਉਹ ਕਮਿਊਨੀਕੇਸ਼ਨ ਸਕਿੱਲ ਜਿਹੜੀਆਂ ਨੇ ਉਹ ਵੀ ਅਸੀਂ ਘਰ ਦੇ ਵਿੱਚ ਥੋੜੀ ਥੋੜੀ ਪ੍ਰੈਕਟਿਸ ਦੇ ਨਾਲ ਦੇ ਸਕਦੇ ਹਾਂ। ਕੈਂਪਾਂ ਦੇ ਉੱਤੇ ਬਹੁਤ ਕੰਮ ਹੁੰਦਾ, ਉਹਦੇ ਉੱਤੇ ਗੁਰੂ ਕਿਰਪਾ ਨਾਲ ਕਿ ਅਸੀਂ ਬੱਚਿਆਂ ਨੂੰ ਤਿਆਰ ਕਰਦੇ ਹਾਂ ਕਿ ਵੀ ਡਿਬੇਟਸ ਦੇ ਲਈ ਜਾਂ ਸਪੀਚ ਕੰਪੀਟੀਸ਼ਨ ਦੇ ਲਈ ਜਾਂ ਅਦਰਵਾਈਜ਼ ਕਿ ਵੀ ਆਪਣਾ ਉਹਨਾਂ ਨੇ ਖੜੇ ਹੋ ਕੇ ਕਿਸ ਤਰ੍ਹਾਂ ਕਿਸੇ ਨਾਲ ਗੱਲ ਕਰਨੀ ਹੈ, ਕਿਸ ਤਰ੍ਹਾਂ ਕਿਸੇ ਨੂੰ ਦੱਸਣਾ। ਪਰ ਇਹ ਜਿਹੜਾ ਬਹੁਤ ਇੱਕ ਫੈਕਟਰ ਹੈਗਾ ਕਿ ਜਿਹੜਾ ਅਸੀਂ ਘਰ ਦੇ ਵਿੱਚ ਵੀ ਨਾਲ ਅਗਰ ਤਿਆਰੀ ਉਹਨਾਂ ਦੀ ਪੂਰੀ ਬੱਚਿਆਂ ਨੂੰ ਕੁਐਸਚਨ ਆਨਸਰ ਕਰਦੇ ਰਵਾਂਗੇ, ਪੁੱਛਦੇ ਰਵਾਂਗੇ, ਦੱਸਦੇ ਰਵਾਂਗੇ, ਤਾਂ ਆਪਣੇ ਆਪ ਬੱਚਿਆਂ ਦੇ ਅੰਦਰ ਉਹ ਚੀਜ਼ ਆਉਣੀ ਸ਼ੁਰੂ ਹੋ ਜਾਏਗੀ ਕਿ ਕਿਸ ਤਰ੍ਹਾਂ ਅਗਲੇ ਨਾਲ ਗੱਲ ਕਰਕੇ ਕਿਸੇ ਨੂੰ ਦੱਸਣਾ ਕਿ ਸਾਡਾ ਧਰਮ ਕੀ ਹੈ, ਸਾਡੇ ਧਰਮ ਦੇ ਵਿੱਚ ਕਿਹੜੀਆਂ ਖੂਬੀਆਂ ਨੇ, ਜਾਂ ਸਾਡਾ ਮੰਨਣਾ ਕੀ ਹੈ, ਜਾਂ ਸਾਡੇ ਧਰਮ ਦੇ ਵਿੱਚ ਜਿਹੜਾ ਕਿ ਸੇਵਾ ਦਾ ਕੀ ਰੋਲ ਹੈ, ਜਾਂ ਵੂਮਨ ਦਾ ਕੀ ਰੋਲ ਹੈ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਾਡੇ ਬੱਚਿਆਂ ਨੂੰ ਅੱਗੇ ਦੱਸ ਪਾਉਣੀਆਂ, ਔਰ ਬੜੇ ਤਰੀਕੇ ਨਾਲ ਦੱਸ ਪਾਉਣੀਆਂ ਤਾਂ ਕਿ ਅਗਲੀ ਜਿਹੜੀ ਆਉਣ ਵਾਲੀ ਜਿਹੜੀ ਜਨਰੇਸ਼ਨ ਉਹਨਾਂ ਤੱਕ ਵੀ ਪਹੁੰਚਣ, ਔਰ ਜਿਹੜੇ ਸਾਡੇ ਹੁਣ ਦੀ ਜਿਹੜੀ ਜਨਰੇਸ਼ਨ ਹੈ, ਜਿਹੜੇ ਸਾਡੇ ਆਸ-ਪਾਸ ਸਾਨੂੰ ਦੇਖ ਰਹੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਅਸੀਂ ਕੌਣ ਆ, ਉਹਨਾਂ ਨੂੰ ਅਸੀਂ ਐਕਸਪਲੇਨ ਕਰ ਸਕਦੇ। ਜੀ ਬਿਲਕੁਲ ਸੁਰਿੰਦਰ ਸਿੰਘ ਜੀ, ਜਿਵੇਂ ਤੁਸੀਂ ਹੈਗਾ ਜਿਹੜੀ ਕੰਟੀਨਿਊਟੀ ਕਰ ਸਕਦਾ ਕੈਂਪ ਦੇ ਉੱਤੇ ਜੋ ਬੱਚੇ ਸਿੱਖਦੇ ਨੇ, ਉਹਨੂੰ ਤੁਸੀਂ ਅਗਲੇ ਜਿੰਨੋਂ ਤੱਕ ਤੁਹਾਡਾ ਬੱਚੇ ਦੁਬਾਰਾ ਕੈਂਪ ਤੇ ਨਹੀਂ ਆਉਂਦੇ, ਬੇਸ਼ੱਕ ਸਾਲ ਪੂਰਾ ਹੋਰ ਲੱਗ ਜਾਂਦਾ, ਪਰ ਘੱਟੋ ਘੱਟ ਉਹ ਸਾਰੀ ਕੰਟੀਨਿਊਟੀ 4 ਚੀਜ਼ਾਂ ਦੀ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਹੈਲਪ ਕਰੇਗੀ। ਤੇ ਸਾਡੇ ਵੀ ਜਿਹੜੇ ਸੇਵਾਦਾਰ ਜਿਹੜੇ ਲੱਗੇ ਹੋਏ ਨੇ ਵਿਚਾਰਾਂ ਨੂੰ ਡਬਲ ਮਿਹਨਤ ਕਰਨੀ ਪੈਂਦੀ, ਕਿਉਂਕਿ ਪਹਿਲੇ ਸਭ ਕੁਝ ਜਿਹੜਾ ਭੁੱਲਿਆ ਹੁੰਦਾ ਉਹਨੂੰ ਦੁਬਾਰਾ ਪੜ੍ਹਾਉਣਾ ਪੈਂਦਾ, ਫਿਰ ਨਵੇਂ ਸਿਰੋਂ ਸ਼ੁਰੂ ਕਰੀਦਾ। ਉਹਨਾਂ ਦੇ ਵੀ ਹੁਣ ਸਾਰਿਆਂ ਦੇ ਚੰਗਾ ਹੋਏਗਾ। ਨਹੀਂ ਬਿਲਕੁਲ, ਜਿਵੇਂ ਤੁਸੀਂ ਇਹ ਪੈਟਰਨ ਇੱਕ ਦੱਸਿਆ ਹੈਗਾ, ਇਹ ਬੜਾ ਹੀ ਇੱਕ ਸੁਚੱਜਾ ਤਰੀਕਾ ਹੈ ਇਹਨੂੰ ਕੰਟੀਨਿਊ ਰੱਖਣ ਦਾ। ਇਸੇ ਦੇ ਨਾਲ ਜਿਵੇਂ ਘਰ ਦੀ ਗੱਲ ਕੀਤੀ ਹੈ, ਅਸੀਂ ਆਮ ਤੌਰ 'ਤੇ ਦੇਖਦੇ ਹਾਂ ਹੁਣ ਜਿਹੜੇ ਗੁਰਦੁਆਰਾ ਸਾਹਿਬਾਨ ਹੈਗੇ ਆ ਹਰ ਸਟੇਟ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ, ਉੱਥੇ ਗੁਰਮਤਿ ਸਕੂਲ ਜਿਹੜੇ ਹੈਗੇ ਆ ਉਹ ਲਗਾਏ ਜਾਂਦੇ ਨੇ, ਖਾਲਸਾ ਸਕੂਲ ਨੇ ਉਹ ਲਾਏ ਜਾਂਦੇ ਨੇ ਬੱਚਿਆਂ ਦੇ ਲਈ, ਜਿੱਥੇ ਉਹ ਪੰਜਾਬੀ ਵੀ ਸਿੱਖਦੇ ਆ, ਧਰਮ ਦੇ ਨਾਲ ਜੋੜਨ ਦਾ ਉਪਰਾਲਾ ਜਿਹੜਾ ਹੈਗਾ ਉਹ ਵੀ ਕੀਤਾ ਜਾਂਦਾ। ਤੇ ਕੀ ਸਮਝਦੇ ਹੋ ਕਿ ਉਹਦੇ ਵਿੱਚ ਕੋਈ ਡਿਫਰੈਂਟ ਕ੍ਰਾਈਟੇਰੀਆ ਯੂਜ਼ ਹੁੰਦਾ ਹੈ, ਜਾਂ ਉਹਨੂੰ ਜਿਹੜਾ ਕੈਂਪਾਂ ਦਾ ਸਿਨੈਰੀਓ ਹੈਗਾ, ਕੈਂਪਾਂ ਦੇ ਵਿੱਚ ਕਿਸ ਹਿਸਾਬ ਨਾਲ ਇਹਨੂੰ ਗੱਲ ਨੂੰ ਅੱਗੇ ਤੋਰਨ ਦੀ ਜਿਹੜੀ ਪੜ੍ਹਾਉਣ ਲਿਖਾਉਣ ਤੋਂ ਲੈ ਕੇ ਸਿੱਖਿਆ ਦੇਣ ਦੀ ਜਿਹੜੀ ਗੱਲ ਹੈਗੀ ਹੈ, ਧਰਮ ਦੇ ਨਾਲ ਜੋੜਨ ਦੀ, ਉਹ ਕੋਈ ਤਰੀਕਾ ਵੱਖਰਾ ਹੈਗਾ, ਜਾਂ ਉਹਨੂੰ ਕਿਵੇਂ ਆਪਸ ਦੇ ਵਿੱਚ ਜੋੜਿਆ ਜਾ ਸਕਦਾ ਹੈ ਤਾਂ ਕਿ ਇਹ ਜਿਹੜੀ ਕੰਟੀਨਿਊ ਰੱਖਣ ਵਾਲੀ ਗੱਲ ਹੈਗੀ ਹੈ ਇਹਨੂੰ ਅੱਗੇ ਤੋਰਿਆ ਜਾ ਸਕੇ? ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੰਨਾ ਕੁ ਮੇਰਾ ਰਿਹਾ ਮਤਲਬ ਆਣਾ ਜਾਣਾ, ਕੋਈ ਖਾਸ ਕਰਕੇ ਬਹੁਤ ਸਟੇਟਾਂ ਘੁੰਮੀਆਂ ਨੇ ਪਹਿਲੇ ਵੀ ਮੈਂ, ਤੇ ਜਿਹੜੀਆਂ ਖਾਸ ਕਰਕੇ ਜਿਹੜੀਆਂ ਮਿਡ ਵੈਸਟ ਵਗੈਰਾ ਸਟੇਟਸ ਨੇ, ਛੋਟੇ ਲੈਵਲ ਦੀਆਂ ਸਟੇਟਸ ਨੇ, ਮਤਲਬ ਨਿਊਯਾਰਕ, ਨਿਊ ਜਰਸੀ ਦੀ ਗੱਲ ਕਰੀਏ, ਮੈਰੀਲੈਂਡ, ਵਰਜੀਨੀਆ ਦੀ ਗੱਲ ਕਰੀਏ, ਇੱਥੇ ਫਿਰ ਵੀ ਹਜੇ ਜਿਹੜੇ ਗੁਰਮਤਿ ਸਕੂਲ ਨੇ ਉਹਨਾਂ ਦਾ ਲੈਵਲ ਜਿਹੜਾ ਉਹ ਇੱਕ ਜਿਹੜੇ ਸਾਡੇ ਰੈਗੂਲਰ ਸਕੂਲ ਨੇ ਉਹਨਾਂ ਦੇ ਬਰਾਬਰ ਦਾ ਹੈਗਾ ਤਕਰੀਬਨ ਜੀ। ਜ਼ਿਆਦਾ ਜ਼ੋਰ ਫਿਰ ਵੀ ਗੁਰਮੁਖੀ ਦੇ ਉੱਤੇ ਦਿੱਤਾ ਜਾਂਦਾ। ਅਸੀਂ ਤੇ ਹੁਣ ਇਹਨੂੰ ਮੈਂ ਟਰਮ ਅਸੀਂ ਗੁਰਮਤਿ ਸਕੂਲ ਯੂਜ਼ ਕਰ ਰਹੇ ਹਾਂ, ਪਰ ਜ਼ਿਆਦਾਤਰ ਉਹਨੂੰ ਪੰਜਾਬੀ ਸਕੂਲ ਹੀ ਕਿਹਾ ਜਾਂਦਾ ਜੀ। ਜ਼ਿਆਦਾ ਜ਼ੋਰ ਉਹ ਪੰਜਾਬੀ ਸਿੱਖਣ ਦੇ ਉੱਤੇ, ਗੁਰਮੁਖੀ ਸਕ੍ਰਿਪਟ ਨੂੰ ਸਿੱਖਣ ਦੇ ਉੱਤੇ ਲੱਗਾ ਹੁੰਦਾ ਕਿ ਵੀ ਪੰਜਾਬੀ ਕਲਾਸ ਉਹਨਾਂ ਨੇ ਬੱਚਿਆਂ ਨਾਲ ਆ ਕੇ ਪੰਜਾਬੀ ਪੜ੍ਹਨੀ ਹੈ। ਗੋਲ ਇਹੀ ਹੁੰਦਾ ਕਿ ਜਦੋਂ ਤੱਕ ਇਹਨਾਂ ਨੇ ਬਾਹਰ ਨਿਕਲਣਾ ਗੁਰਬਾਣੀ ਪੜ੍ਹਨੀ ਲਿਖਣੀ ਸ਼ੁਰੂ ਕਰ ਲੈਣ, ਲਿਖਣੀ ਵੀ ਨਹੀਂ ਘੱਟੋ ਘੱਟ ਪੜ੍ਹਨੀ ਸ਼ੁਰੂ ਕਰ ਲੈਣ, ਸਮਝਣੀ ਸ਼ੁਰੂ ਕਰ ਲੈਣ, ਤੇ ਉਹਦੇ ਉੱਤੇ ਸਾਰਾ ਜ਼ੋਰ ਲੱਗਾ ਹੁੰਦਾ ਸਾਡਾ। ਪਰ ਜਿਹੜੇ ਸਕੂਲ ਦੇਖੇ ਨੇ ਓਹਾਇਓ ਸਾਈਡ ਦੇ ਉੱਤੇ ਜਾਂ ਆਪਣਾ ਮਿਸ਼ੀਗਨ ਵਗੈਰਾ ਦੇ ਵਿੱਚ, ਉੱਥੇ ਤੇ ਬਿਲਕੁਲ ਹੀ ਜਿਹੜਾ ਸਕੂਲ ਦਾ ਲੈਵਲ ਹੈ ਉਹ ਬਸ ਇਹੀ ਹੈ ਕਿ ਇੱਕ ਵੱਡਾ ਟੇਬਲ ਪਿਆ ਤੇ ਸਾਰੇ ਬੱਚੇ ਉੱਤੇ ਆ ਕੇ ਬੈਠੇ ਨੇ ਤੇ ਊੜੇ ੜੇ ਦੇ ਉੱਤੇ ਸਾਰਾ ਜ਼ੋਰ ਹੈ, ਤੇ ਉਹਦੇ ਵਿੱਚ ਹੋਰ ਵੀ ਕੁਛ ਵੀ ਐਡੀਸ਼ਨਲ ਜਿਹੜਾ ਨਹੀਂ ਹੋ ਰਿਹਾ। ਜਦਕਿ ਅਜੇ ਨਿਊ ਜਰਸੀ, ਨਿਊਯਾਰਕ, ਮੈਰੀਲੈਂਡ, ਵਰਜੀਨੀਆ ਇੱਧਰ ਵਾਲੇ ਏਰੀਏ 'ਚ ਘੱਟੋ ਘੱਟ ਉਹਦੇ 'ਚ ਹਿਸਟਰੀ ਦਾ ਕੁਛ ਨਾ ਕੁਛ ਨਾਲ ਜਾਂ ਕੁਛ ਹੋਰ ਕੋਈ ਨਾ ਕੋਈ ਟੌਪਿਕ ਦੇ ਉੱਤੇ ਗੱਲਬਾਤ ਹੋ ਜਾਂਦੀ ਥੋੜੀ ਦੇਰ ਲਈ, ਪਹਿਲੇ 15-20 ਮਿੰਟ, ਅੱਧੇ ਘੰਟੇ ਲਈ, ਫਿਰ ਆਪਣਾ ਬਾਕੀ ਦਾ ਕੰਮ ਕੀਤਾ ਜਾਂਦਾ। ਮੇਰਾ ਜਿਹੜਾ ਮੰਨਣਾ ਹੈ ਕਿ ਜਿਹੜਾ ਗੁਰਦੁਆਰਾ ਸਾਹਿਬਾਨ ਨੂੰ ਅਗਰ ਗੁਰਮਤਿ ਸਕੂਲ ਥੋੜਾ ਜਿਹਾ ਐਫਰਟ ਪਾਉਣ ਤੇ ਜੋ ਵਰਕਸ਼ਾਪ ਦਾ ਫਾਰਮੈਟ ਅਸੀਂ ਯੂਜ਼ ਕਰਦੇ ਹਾਂ ਕੈਂਪਾਂ ਦੇ ਉੱਤੇ, ਬਹੁਤ ਸਾਰੇ ਵੀਰ ਭੈਣਾਂ ਉੱਥੋਂ ਵੀ ਆਉਂਦੇ ਨੇ, ਗੁਰਮਤਿ ਸਕੂਲਾਂ ਵਾਲੇ ਹੀ ਆ ਕੇ ਸੇਵਾ ਕਰਦੇ ਨੇ ਕੈਂਪਾਂ ਦੇ ਉੱਤੇ ਵੀ। ਅਗਰ ਉੱਥੋਂ ਦੇ ਫਾਰਮੈਟ ਨੂੰ ਲੈ ਕੇ ਉਹਨਾਂ ਦੇ ਵਰਕਸ਼ਾਪ ਜਿਹੜਾ ਉਹ ਇੰਟਰੈਕਟਿਵ ਵਰਕਸ਼ਾਪ ਨੇ ਜਾਂ ਸਲਾਈਡ ਸ਼ੋ ਬਣੇ ਹੋਏ ਨੇ, ਜਾਂ ਕੋਈ ਅਗਰ ਸਿੱਖ ਇਤਿਹਾਸ ਦੇ ਉੱਤੇ ਜੈਪੜੀ ਕੀਤੀ ਜਾ ਰਹੀ ਹੈ, ਉਹਦੇ ਬਜ਼ਰ ਵਗੈਰਾ ਨੇ, ਉਹ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਕੇ, ਉਹ ਫਾਰਮੈਟ ਨੂੰ ਯੂਜ਼ ਕਰਕੇ, ਅਗਰ ਉਹ ਹਰ ਕਲਾਸ ਦੇ ਵਿੱਚ ਨਹੀਂ ਕਰ ਪਾ ਰਹੇ ਵੀ ਟਾਈਮਿੰਗ ਦਾ ਉਹਨਾਂ ਜ਼ਿਆਦਾ ਨਹੀਂ ਉਹਨਾਂ ਕੋਲ ਹੁੰਦਾ ਤੇ ਗੁਰਦੁਆਰਾ ਸਾਹਿਬਾਨ ਦੇ ਹਿਸਾਬ ਨਾਲ, ਤੇ ਫਿਰ ਉਹ ਭਾਵੇਂ ਮਹੀਨੇ ਦੇ ਵਿੱਚ ਇੱਕ ਦਿਨ ਰੱਖ ਲੈਣਗੇ, ਇੱਕ ਸੰਡੇ ਨੂੰ ਅਸੀਂ ਗੁਰਮੁਖੀ ਦੀ ਕਲਾਸ ਨਹੀਂ ਕਰਨੀ, ਅਸੀਂ ਆਪਣਾ ਸਾਰਾ ਦਿਨ ਜਿਹੜਾ ਵਰਕਸ਼ਾਪ ਕਰਨੀ ਹੈ, ਤਾਂ ਕਿ ਬੱਚਿਆਂ ਨੂੰ ਮਹੀਨੇ 'ਚ ਇੱਕ ਬਣਾ ਲੈਣਗੇ। ਅਸੀਂ ਇਸ ਮਹੀਨੇ ਇਤਿਹਾਸ ਦੇ ਉੱਤੇ ਇੱਕ ਵਰਕਸ਼ਾਪ ਕਰਨੀ ਹੈ, ਅਗਲੇ ਮਹੀਨੇ ਅਸੀਂ ਬਿਲੀਫ ਸਿਸਟਮ ਦੇ ਉੱਤੇ ਕੁਛ ਨਾ ਕੁਛ ਟੌਪਿਕ ਨੂੰ ਲੈ ਕੇ ਉਹਦੇ ਉੱਤੇ ਗੱਲ ਕਰਨੀ ਹੈ, ਫਿਰ ਕੋਈ ਨਾ ਕੋਈ ਗੇਮ ਖੇਡਣੀ ਹੈ। ਤੇ ਜਾਂ ਮੇਰਾ ਇੱਕ ਇਹ ਵੀ ਮੰਨਣਾ ਹੈਗਾ ਕਿ ਜਿਹੜੇ ਗੁਰਦੁਆਰਾ ਸਾਹਿਬਾਨ 2-3 ਨੇ ਇੱਕ ਸਟੇਟ ਦੇ ਵਿੱਚ, ਉੱਥੇ ਜੇ ਅਗਰ ਬੱਚਿਆਂ ਨੂੰ ਮਿਲਾ ਕੇ ਕੋਈ ਐਕਟੀਵਿਟੀ ਇੱਕ ਮਹੀਨੇ 'ਚ ਇੱਕ ਵਾਰੀ ਕੀਤੀ ਜਾ ਸਕੇ, ਕੁਛ ਵੀ ਨਹੀਂ, ਭਾਵੇਂ ਉਹਨਾਂ ਨੂੰ ਇਕੱਠੇ ਕਰਕੇ ਇੱਕ ਫੀਲਡ ਟ੍ਰਿਪ ਤੇ ਲੈ ਜਾਣਾ, ਇੱਕ ਪਾਰਕ ਦੇ ਵਿੱਚ ਹੀ ਲੈ ਜਾਣਾ, ਭਾਵੇਂ ਉੱਥੇ ਅਸੀਂ ਕੋਈ ਗੁਰਮਤਿ ਵਿੱਦਿਆ ਨਹੀਂ ਦੇ ਰਹੇ,
ਪਰ ਜੀ। ਉਹਨਾਂ ਦਾ ਆਪਸ ਵਿੱਚ ਇਕੱਠੇ ਹੋਣਾ ਹੀ ਜਿਹੜਾ ਉਹ ਇੱਕ ਨੈਟਵਰਕਿੰਗ, ਇੱਕ ਬਾਂਡਿੰਗ, ਇੱਕ ਆਪਸ ਵਿੱਚ ਕਿ ਅਸੀਂ ਹੋਰ ਵੀ ਹੈਗੇ ਹਾਂ, ਅਸੀਂ ਬਹੁਤ ਸਾਰੇ ਹਾਂ, ਉਹ ਵੀ ਇੱਕ ਜਿਹੜੀ ਚੀਜ਼ ਉਹ ਵੀ ਗੁਰਮਤਿ ਹੈ ਸਾਡੇ ਵਾਸਤੇ ਅੱਜ ਦੀ ਡੇਟ 'ਚ। ਕਿਉਂਕਿ ਅਸੀਂ ਜੀ। ਜਿੰਨੇ ਸਾਰੇ ਆਪਸ ਵਿੱਚ ਜਾ ਕੇ ਮਿਲਾਂਗੇ, ਇੱਕ ਦੂਜੇ ਨਾਲ ਦੇਖਾਂਗੇ, ਬੈਠਾਂਗੇ, ਗੱਲਾਂ ਕਰਾਂਗੇ, ਉਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਅਸੀਂ ਅਰਦਾਸ ਵਿੱਚ ਬੇਨਤੀ ਕਰਦੇ ਹਾਂ, ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੇ, ਜਦੋਂ ਸਾਰਿਆਂ ਨੂੰ ਜਾ ਕੇ ਮਿਲਾਂਗੇ ਕੁਛ ਨਾ ਕੁਛ ਗੁਰੂ ਦੀਆਂ ਗੱਲਾਂ ਵਿੱਚੋਂ ਨਿਕਲਣਗੀਆਂ। ਕਿਉਂਕਿ ਗੁਰਦੁਆਰਾ ਸਾਹਿਬਾਨ ਦੀ ਸੰਗਤ ਕੋਈ ਨਾ ਕੋਈ ਗੱਲਾਂ ਗੁਰੂ ਦੀਆਂ ਕਰਾਂਗੇ, ਕੋਈ ਨਾ ਕੋਈ ਇਤਿਹਾਸ ਦੀ ਗੱਲਾਂ ਕਰਾਂਗੇ, ਕੁਛ ਨਾ ਕੁਛ ਕਿਸੇ ਪਾਸੇ ਜੁੜਾਂਗੇ ਇੱਥੇ ਜਾ ਕੇ। ਤੋ ਮੇਰਾ ਤੇ ਮੰਨਣਾ ਇਹ ਹੈ ਕਿ ਜਿੰਨਾ ਅਸੀਂ ਗੁਰਮਤਿ ਸਕੂਲ ਸਾਡੇ ਚੱਲ ਰਹੇ ਨੇ, ਬਹੁਤ ਕਿਰਪਾ ਸਤਿਗੁਰ ਨੇ ਚਲੋ ਇੰਨਾ ਸ਼ੁਰੂ ਕੀਤੇ ਨੇ। ਵੀਰਾਂ ਭੈਣਾਂ ਦੀ ਡੈਡੀਕੇਸ਼ਨ ਜਿਹੜੇ ਕਿ ਹਰ ਸੰਡੇ ਟਾਈਮ ਕੱਢ ਕੇ ਸਾਰਾ ਪਰਿਵਾਰ ਦੀਆਂ ਆਪਣੀਆਂ ਪ੍ਰਾਇੋਰਟੀਜ਼ ਨੂੰ ਪਿੱਛੇ ਛੱਡ ਕੇ, ਕਈਆਂ ਦਾ ਤੇ ਮਤਲਬ ਮੈਂ ਪਰਿਵਾਰ ਹੁਣ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਜਿਨ੍ਹਾਂ ਦਾ ਪੂਰਾ ਪੂਰਾ ਪਰਿਵਾਰ, ਉਹਨਾਂ ਨੇ ਆਪਣਾ ਸੈਟਰਡੇ ਦਾ ਹੋਰ ਸਾਰਾ ਧੰਦਾ ਛੱਡ ਦਿੱਤਾ। ਭਾਵੇਂ ਕਿਸੇ ਦਾ ਵਿਆਹ ਹੈ, ਕਿਸੇ ਦਾ ਬਰਥਡੇ ਦਾ ਕਾਰਡ ਆ ਰਿਹਾ, ਕਿਸੇ ਦਾ ਕੀਰਤਨ ਦਾ ਕਾਰਡ ਆ ਰਿਹਾ, ਉਹਨਾਂ ਨੂੰ ਪਤਾ ਕਿ ਅਸੀਂ ਸੈਟਰਡੇ ਸਿਰਫ ਸਾਡਾ ਸਕੂਲ ਜਾਣਾ ਤੇ ਅਸੀਂ ਇੱਥੇ ਸੇਵਾ ਨਿਭਾਣੀ ਹੈ, ਜਾਂ ਸੰਡੇ ਦਾ ਕਿਸੇ ਦਾ ਰੱਖਿਆ ਹੈ ਤੇ ਸੰਡੇ ਅਸੀਂ ਸਕੂਲ ਜਾਣਾ ਤੇ ਸੇਵਾ ਨਿਭਾਣੀ, ਹੋਰ ਸਾਡਾ ਕੋਈ ਧੰਦਾ ਨਹੀਂ ਰਹਿ ਗਿਆ। ਬਹੁਤ ਡੈਡੀਕੇਸ਼ਨ ਹੈ। ਪਰ ਮੇਰਾ ਜਿਹੜੀ ਬੇਨਤੀ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਹੈ ਕਿ ਥੋੜਾ ਜਿਹਾ ਅਸੀਂ ਹੋਰ ਉਹਦੇ ਚ ਅਗਰ ਇੱਕ ਕੈਂਪ ਵਾਲਾ ਫਾਰਮੈਟ, ਅਗਰ ਉਹਨੂੰ ਕੈਂਪ ਦੀ ਕੰਟੀਨਿਊਟੀ ਕਰ ਲਈ, ਕਿਉਂਕਿ ਅਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਬੱਚੇ ਕੈਂਪਾਂ ਦੇ ਉੱਤੇ ਆ ਕੇ ਬਹੁਤ ਕੁਝ ਸਿੱਖਦੇ ਨੇ, ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਕੁਝ ਲੈ ਕੇ ਜਾਂਦੇ ਨੇ। ਅਗਰ ਉਹ ਇੱਕ ਹਫ਼ਤੇ ਦੇ ਵਿੱਚ 1-2 ਵਰਕਸ਼ਾਪ ਦੇ ਵਿੱਚੋਂ ਵੀ ਕੁਝ ਲੈ ਕੇ ਜਾ ਰਹੇ ਨੇ, ਤੇ ਅਗਰ ਉਹੀ ਉਹ ਹਰ ਹਫ਼ਤੇ ਜਾਂ ਘੱਟੋ ਘੱਟ ਹਰ ਮਹੀਨੇ ਦੇ ਵਿੱਚ ਇੱਕ ਵਾਰੀ ਇੱਕ ਵਰਕਸ਼ਾਪ ਵੀ ਉਹਨਾਂ ਨੂੰ ਕੁਝ ਦੇ ਜਾਂਦੀ ਹੈ, ਤੇ ਉਹ ਬੱਚਿਆਂ ਦੇ ਜਿਹੜਾ ਉਹ ਕੰਟੀਨਿਊਟੀ ਜਿਹੜੀ ਉਹਨਾਂ ਦਾ ਜਿਹੜਾ ਸਿੱਖਣ ਦਾ ਸਮਾਂ ਵਧੇ ਘਟੇਗਾ, ਉਹਦੇ ਚ ਉਹਨਾਂ ਦਾ ਇੰਟਰਸਟ ਵੀ ਬਣਿਆ ਰਹੇਗਾ, ਉਹਨਾਂ ਨੂੰ ਹੋਰ ਵੀ ਲੱਗੇਗਾ ਕਿ ਸਾਡੇ ਵਾਸਤੇ ਇਹੀ ਕੈਂਪ ਹੈ। ਅਸੀਂ ਗੁਰਦੁਆਰੇ ਮਤਲਬ ਬਾਹਰ ਵੀ ਕੈਂਪ ਜਾਂਦੇ ਹਾਂ ਬੜੇ ਸ਼ੌਕ ਨਾਲ, ਸਾਨੂੰ ਗੁਰਦੁਆਰੇ ਅਸੀਂ ਸਕੂਲ ਫਟਾਫਟ ਟਾਈਮ ਤੇ ਪਹੁੰਚਣਾ, ਕਿਉਂਕਿ ਸਾਡਾ ਕੈਂਪ ਵਾਲਾ ਹੀ ਮਾਹੌਲ ਸਾਨੂੰ ਮਿਲ ਰਿਹਾ, ਸਾਨੂੰ ਸਿੱਖਣ ਨੂੰ ਵੀ ਉਸੇ ਤਰੀਕੇ ਨਾਲ ਮਿਲ ਰਿਹਾ, ਸਾਨੂੰ ਜਿਵੇਂ ਹਰ ਇੱਕ ਬੰਦਾ ਜਿਹੜਾ ਉੱਥੇ ਉਹ ਗੱਲ ਵੀ ਉਸੇ ਤਰੀਕੇ ਨਾਲ ਕਰ ਰਿਹਾ ਕਿ ਇੰਗਲਿਸ਼ ਗੱਲ ਕਰ ਰਹੇ ਨੇ, ਉਹਨਾਂ ਨੂੰ ਬੱਚਿਆਂ ਨੂੰ ਪੂਰਾ ਉਹਨਾਂ ਨੂੰ ਇੱਕ ਰਿਸਪੈਕਟ ਦੇਣੀ, ਬੱਚਿਆਂ ਨੂੰ ਵੀ, ਇੱਥੇ ਛੋਟੇ ਬੱਚਿਆਂ ਨੂੰ ਵੀ, ਕਿ ਤੁਸੀਂ ਉਹਨਾਂ ਦੀ ਵੀ ਗੱਲ ਸੁਣ ਰਹੇ ਹੋ ਪੂਰੀ। ਉਹ ਜਿਹੜਾ ਫਾਰਮੈਟ ਹੈ ਇੰਟਰੈਕਟਿਵ ਵਰਕਸ਼ਾਪ ਦਾ, ਉਹ ਸਾਨੂੰ ਥੋੜਾ ਜਿਹਾ ਅਡਾਪਟ ਕਰਕੇ ਅਗਰ ਅਸੀਂ ਉਹਨਾਂ ਨੂੰ ਗੁਰਮਤਿ ਸਕੂਲਾਂ ਤੱਕ ਲੈ ਆਈਏ, ਸਾਰੇ ਗੁਰਮਤਿ ਸਕੂਲਾਂ ਦੇ ਹੁਣ ਚਲੋ 30% ਹੋਣਗੇ, 25% ਹੋਣਗੇ ਜਿੰਨਾ ਚਾਹੀਦਾ, ਪਰ ਜੇ ਅਸੀਂ ਕੋਸ਼ਿਸ਼ ਕਰਕੇ ਹੋਰ 2 ਸਾਲਾਂ ਨੂੰ, 5 ਸਾਲਾਂ ਨੂੰ ਸਾਰੇ ਗੁਰਮਤਿ ਸਕੂਲਾਂ ਦੇ ਵਿੱਚ ਉਹ ਫਾਰਮੈਟ ਲੈ ਆਈਏ, ਫਿਰ ਸਾਡਾ ਜਿਹੜਾ ਇਹ ਲਰਨਿੰਗ ਪ੍ਰੋਸੈਸ ਹੈ ਇਹ 1 ਗੁਣਾ ਨਹੀਂ, ਇਹ 4 ਗੁਣਾ ਸਿੱਧੇ ਵੱਧ ਸਕਦਾ ਆਟੋਮੈਟਿਕਲੀ। ਜੀ ਸੁਰਿੰਦਰ ਸਿੰਘ ਜੀ, ਸਾਡਾ ਸਮਾਂ ਨਹੀਂ ਸਾਨੂੰ ਇਜਾਜ਼ਤ ਦਿੰਦਾ ਇਸ ਗੱਲਬਾਤ ਨੂੰ ਅੱਗੇ ਵਧਾਉਣ ਦੇ ਲਈ, ਪਰ ਮੈਂ ਉਮੀਦ ਕਰਦਾ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ, ਜਿੰਨੇ ਵੀ ਦਰਸ਼ਕ ਜਾਂ ਸਰੋਤੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਵੱਖ-ਵੱਖ ਮਾਧਿਅਮਾਂ ਦੇ ਰਾਹੀਂ, ਉਹ ਜ਼ਰੂਰ ਉਹਨਾਂ ਨੂੰ ਇਹਦੇ ਵਿੱਚੋਂ ਕੁਝ ਸਿੱਖਣ ਦੇ ਲਈ ਮਿਲਿਆ ਹੋਊਗਾ। ਤੇ ਇਵੈਂਚੁਅਲੀ ਗੱਲ ਹੁੰਦੀ ਹੈ ਇੰਪਲੀਮੈਂਟੇਸ਼ਨ ਦੀ। ਜੇ ਅਸੀਂ ਇਹ ਸਾਰੇ ਪਾਰਟ ਨੂੰ ਆਪਣੇ ਘਰਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ ਛੋਟੇ ਰੂਪ ਦੇ ਵਿੱਚ ਹੀ ਇੰਪਲੀਮੈਂਟ ਕਰ ਸਕਦੇ ਹਾਂ, ਤਾਂ ਜ਼ਰੂਰ ਉਹ ਜਿਹੜੀ ਚੀਜ਼ ਹੈਗੀ ਆ ਉਹ ਇਫੈਕਟ ਕਰਦੀ ਹੈ। ਸੋ ਤੁਹਾਡਾ ਵੀ ਇੱਥੇ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਵਿਊਅਰਸ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੇ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।